ਪ੍ਰੋਗਰਾਮ ਆਤਮ ਗਿਆਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਸਟੂਡੀਓ ਤੋਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਰਦਾਰ ਗੁਰਜੀਤ ਸਿੰਘ ਬੈਂਸ ਹੋਣਾ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ। ਚੇਲੇ ਅਸੀਂ ਹਾਂ, ਹੋਏ ਅਸੀਂ ਜੰਮੇ ਕਾਹਦੇ ਲਈ ਆ? ਪ੍ਰਵਾਨ ਹੋਣ ਲਈ। ਪ੍ਰਵਾਨ ਕੌਣ ਹੋਊਗਾ? ਪੰਜ ਪ੍ਰਵਾਨ ਹੋਊਗਾ, ਹੋਰ ਨਹੀਂ ਪ੍ਰਵਾਨ ਕੋਈ ਹੈ। ਪੰਜ ਦਾ ਮਲੋਤਮ ਹੈ, ਪੰਜ ਦਾ ਨਾਮ ਉੱਤਮ। ਜੇ ਤੁਸੀਂ ਕਹੋਗੇ ਪੰਜ ਪ੍ਰਵਾਨ ਹੋਏ ਆ, ਫਿਰ ਤੁਸੀਂ ਕਿੱਧਰ ਨੂੰ ਜਾਓਗੇ? ਪੰਜ ਪ੍ਰਵਾਨ ਹੈ, ਪ੍ਰਵਾਨ ਤੇ ਔਂਕੜ ਲੱਗਿਆ ਹੋਇਆ, ਉੱਥੇ ਮਿਸ ਹੈ। ਵੈਸੇ ਪ੍ਰਧਾਨ ਤੇ ਤਾਂ ਔਂਕੜ ਹੈ, ਉਹ ਵੀ ਇੱਕ ਕਿਤੇ ਸਾਥੋਂ ਉਣਤਾ ਹੀ ਹੈ। ਪੰਜ ਪ੍ਰਵਾਨ ਦਾ ਇਕੱਲਾ ਔਂਕੜ ਮਿਸ ਹੋਇਆ ਹੋਇਆ। ਪ੍ਰਵਾਨ ਤੇ ਸਾਰੀ ਜਗ੍ਹਾ ਔਂਕੜ ਲੱਗਿਆ ਹੋਇਆ ਗੁਰਬਾਣੀ 'ਚ, ਇੱਥੇ ਕਿਤੇ ਹੋ ਗਿਆ। ਤਾਂ ਪੰਜ ਹੀ ਪ੍ਰਵਾਨ ਹੈ, ਪੰਜ ਹੀ ਪ੍ਰਧਾਨ ਹੈ। ਪ੍ਰਧਾਨ ਤੇ ਔਂਕੜ ਹੈ ਤਾਂ ਤੁਸੀਂ ਪਿੱਛੇ ਨੂੰ ਆ ਜਾਓ। ਪੰਜ ਉਹ ਸ੍ਰੇਸ਼ਟ ਹੁੰਦਾ, ਪਰ ਸੰਸਕ੍ਰਿਤ ਪੰਜ ਦਾ ਅਰਥ 5 ਹੁੰਦਾ ਜੀ। ਇਹ ਸੰਸਕ੍ਰਿਤ ਨਹੀਂ ਹੈ। ਪੰਜ ਤੰਤਰ 'ਚ 5 ਚੈਪਟਰ ਹੈ, 387 ਕਹਾਣੀਆਂ। ਪਤਾ ਹੈ ਸੰਸਕ੍ਰਿਤ ਹੈ, ਅਸੀਂ ਕਿਹੜੇ ਸੰਸਕ੍ਰਿਤ? ਗੁਰਬਾਣੀ ਸੰਸਕ੍ਰਿਤ ਤਾਂ ਹੈ ਨਹੀਂ, ਤਾਂ ਸਹਿਸਕ੍ਰਿਤ ਹੀ ਹੈ। ਅਸੀਂ ਸਹਿਸਕ੍ਰਿਤੀ ਸੰਸਕ੍ਰਿਤੀ ਨਹੀਂ ਪੜ੍ਹਦੇ, ਸਹਿਸਕ੍ਰਿਤੀ ਦੇ ਥਰੂ ਪੜ੍ਹੋ ਇਹਨੂੰ। ਆ ਤਾਂ ਅਸੀਂ ਕੀ ਕੀਤਾ? ਅਸੀਂ ਸੰਸਕ੍ਰਿਤ ਦੇ ਥਰੂ ਪੜ੍ਹ ਲਈ। ਤੇਰੇ ਚੇਲੇ ਪ੍ਰਵਾਨ, ਚਲੋ ਠੀਕ ਹੈ, ਮੰਨ ਲੈਂਦੇ ਤੁਹਾਡੀ ਗੱਲ। ਐਸੇ ਪੌੜੀ 'ਚ ਗਾਹਾਂ ਜਾ ਕੇ ਆ ਜਾਊਗਾ ਜਪਜੀ 'ਚ, ਕੇਤੇ ਬ੍ਰਹਮੇ ਘਾਟ ਤੇ ਘੜੀ ਹੈ। ਫਿਰ ਉਹਦਾ ਤੁਹਾਡਾ ਬ੍ਰਹਮਾ ਇੱਕ ਗਿਆ, ਫਿਰ ਉੱਤੋਂ ਉਹਨੂੰ ਕਾਊਂਟਰ ਚੈੱਕ ਕਰਤਾ, ਜਿਵੇਂ ਹੁੰਦਾ ਨਹੀਂ ਆਪਾਂ ਕਹਿੰਦੇ ਕਾਊਂਟਰ ਚੈੱਕ ਕਰਤਾ। ਕਾਊਂਟਰ ਚੈੱਕ ਕਰਤਾ, ਹਾਂਜੀ। ਤੁਸੀਂ ਕੀਤੇ ਬ੍ਰਹਮੇ, ਉਹ ਕਹਿੰਦੇ ਕੋਟ ਦੁਰਗਾ ਮਰਦਨ ਕਰੇ। ਇੱਕ ਦੁਰਗਾ, ਅਸੀਂ ਤਾਂ ਇੱਕ ਵਾਰੇ ਸੁਣਿਆ। ਕਬੀਰ ਜੀ ਤੁਸੀਂ ਤਾਂ ਕਰੋੜਾਂ ਕਹਿਤੀਆਂ। ਇਹ ਗਿਆਨ ਖੰਡ ਦੀ ਅਵਸਥਾ। ਗਿਆਨ ਖੰਡ ਮੇਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ। ਉੱਥੇ ਜਾ ਕੇ ਪਤਾ ਲੱਗਦਾ ਵੀ ਕੇਤੇ ਬ੍ਰਹਮੇ ਹੈ। ਇਹ ਤਾਂ ਪੰਡਿਤ ਨੇ ਇੱਥੇ ਉਈਓ ਕਨਫਿਊਜ਼ ਕਰਤੇ। ਠੀਕ ਆ। ਉਹ ਅਸੀਂ ਉਹ ਬਣਤ, ਕਿਉਂਕਿ ਅਰਥ ਦਾ ਇੱਕ ਅਰਥਰ ਤਾਂ ਉਹ ਮਾਹਰ ਸੀ, ਹਾਂਜੀ, ਪੜ੍ਹ ਲੈਂਦਾ ਸੀ। ਜਿੰਨੇ ਮੁਸਲਮਾਨ ਦਰਬਾਰ ਸੀ, ਜਿੰਨੇ ਉਹਦੇ ਵਿੱਚ ਸੈਕਟਰੀ ਸੀ, ਦੀਵਾਨ ਸੀ, ਸਾਰੇ ਹਿੰਦੂ ਸੀ। ਨੋ ਡਾਊਟ। ਇਹਨੂੰ ਆਪਾਂ ਬਹੁਤ ਸਾਰੇ ਜਿਹੜੇ ਸਾਡੇ ਦੋਸਤ ਆ ਉਹਨੂੰ ਨੈਗੇਟਿਵ ਵੀ ਲੈ ਲੈਂਦੇ ਆ ਜੀ, ਪੰਡਤ ਇੱਦਾਂ, ਪੰਡਤ ਇੱਦਾਂ। ਪਰ ਜੇ ਦੇਖਿਆ ਜਾਵੇ ਗਿਆਨ ਦਾ ਜਿਹੜਾ ਲੈਵਲ ਸੀ ਉਹ ਵੀ ਬਹੁਤ ਉੱਤੇ ਸੀ। ਗਿਆਨ ਦੀ ਜਾਂ ਖੋਜ ਦੇ ਆਧਾਰ ਦੇ ਉੱਤੇ, ਜਿੱਦਾਂ ਤੁਸੀਂ ਪਹਿਲਾਂ ਉਦਾਹਰਨ ਵੀ ਦਿੱਤੀ ਆ ਵੀ ਕਿੰਨਾ ਜ਼ਿਆਦਾ ਉਹਨਾਂ ਨੂੰ 33-12 ਦਾ ਪਤਾ ਸੀ ਵੀ ਕਿੰਨਾ ਸਾਰਾ ਕੁਝ, ਕਿੱਦਾਂ ਚੰਨ ਤਾਰੇ ਜਾਂ ਰਾਸ਼ੀਆਂ ਜੋ ਵੀ ਆਪਣਾ ਆਪਾਂ ਕੱਢ ਕੇ ਦੇਖ ਲਈਏ ਤੇ ਫਰਕ ਤਾਂ ਪੈਂਦਾ। ਗਿਆਨ ਦਾ ਖੋਜ ਤਾਂ ਉਹਨਾਂ ਨੇ ਪੂਰੀ ਰੱਖੀ ਆ, ਭਾਵੇਂ ਖੜੋਤ ਵੀ ਆਈ ਉਹਨਾਂ ਦੇ ਵਿੱਚ। ਰਾਜ 'ਚ ਦੇਖੋ ਕੌਣ ਸੀ ਮਿਸਲ? ਇੱਕ ਨਾ ਜੀ ਮਿਸਲ ਕੌਣ ਸੀ? ਜਿਹੜਾ ਮੇਨ ਸੈਕਟਰੀ ਸੀ, ਉਹ ਤਾਂ ਹਿੰਦੂ ਹੀ ਸੀ। ਨਾਂ ਉਹਦਾ ਮੈਂ ਭੁੱਲ ਗਿਆ ਸ਼ਾਇਦ। ਦੀਵਾਨ ਕੌੜਾਮਲ ਕੌਣ ਸੀ? ਹਿੰਦੂ। ਕਿਉਂਕਿ ਉਹਨਾਂ ਕੋਲ ਗੁਰੂ ਨਾਨਕ ਜੀ ਤਾਂ ਕਹਿੰਦੇ ਵੀ ਇਹ ਤਾਂ ਨਮਾਜ਼ ਪੜ੍ਹ ਲੈਂਦੇ ਸੀ। 3 ਕਰ ਬ੍ਰਾਹਮਣ ਪੂਰਾ ਨਾਦ, ਵਾਹ। ਕੁਰਾਨ ਵੀ ਪੜ੍ਹ ਲੈਂਦੇ ਸੀ। ਬੁੱਧੀ ਦੀ ਤੀਵਰਤਾ ਸੀ ਇਹਨਾਂ 'ਚ, ਹੁਣ ਵੀ ਹੈਗੀ ਹੈ। ਇਹ ਤਾਂ ਕਿਉਂਕਿ ਪਿੱਛੋਂ ਜਿਵੇਂ ਕਹਿੰਦੇ ਵੀ ਮਰਾਸੀ ਦਾ ਮੁੰਡਾ ਜੇ ਰੋਊਗਾ ਤਾਂ ਰੋਊਗਾ ਰਾਗ 'ਚ ਹੀ ਉਹ, ਕਿਉਂਕਿ ਘਰ 'ਚ ਘਰ 'ਚ ਹੀ ਗਿਆਨ ਆ ਤਾਂ ਉਹਨਾਂ ਨੇ ਤਾਂ ਫਿਰ ਕਰਨਾ ਹੀ। ਲੋਹਾਰ ਨੇ ਤਾਂ ਠੱਕ ਕੀਤੀ ਹੈ। ਸੁਨਿਆਰ ਦੇ ਮੁੰਡੇ ਨੇ ਸੁਨਿਆਰ ਵਾਲੀ ਸੱਟ ਮਾਰਨੀ ਹੈ, ਲੋਹਾਰ ਦੇ ਨੇ ਲੋਹਾਰ ਵਾਲੀ ਮਾਰਨੀ ਹੈ। ਦੋਹਾਂ ਦਾ ਤਜਰਬਾ ਆਪਣਾ ਆਪਣਾ। ਉਹ ਜੇ ਨਾ ਮਾਰੇ ਇਹੀ ਜੀ, ਉਹ ਤਾਂ ਲੋਹੇ ਦਾ ਨਹੀਂ ਚੱਲਣਾ। ਜੇ ਜਿਵੇਂ ਕਹਿੰਦੇ ਵੀ ਕਿਸੇ ਨੇ ਸਿਰ ਪਰ ਉਹ ਚੱਕਿਆ ਹੋਇਆ ਸੀਗਾ, ਪਿੰਡਾਂ 'ਚ ਬਣਜਾਰੇ ਨਹੀਂ ਸੀ ਹੁਣ, ਉਹਨੂੰ ਮਿਲ ਗਿਆ ਜੱਟ ਮੂਹਰੇ ਡਾਂਗ ਚੱਕੀ, ਕਹਿੰਦਾ ਕੀ ਹੈ? ਕਹਿੰਦਾ ਜੇ ਇੱਕ ਡਾਂਗ ਮਾਰਦੀ ਤਾਂ ਕੁਛ ਵੀ ਨਹੀਂ ਹੈ, ਖਿਲਰ ਜਾਣੀਆਂ ਸਾਰੀਆਂ ਬੰਗਾਂ ਝੂਠੀਆਂ। ਹੁਣ ਬਥੇਰਾ ਕੁਛ ਹੈ। ਹਾਂਜੀ, ਹਾਂ, ਉਹੀ ਹੈ ਵੀ 3 ਚੇਲੇ ਪ੍ਰਵਾਨ ਹੈ। ਪਰਮੇਸ਼ਰ ਨੇ ਸਾਨੂੰ ਪ੍ਰਵਾਨ ਕੀਤਾ, ਪਰ ਜਿਹੜੇ ਚੇਲੇ ਉਹਨਾਂ ਦੀ ਕੈਟੇਗਰੀਆਂ ਕੀ ਹੈ? ਇੱਕ ਸੰਸਾਰੀ ਹੈ, ਇੱਕ ਤਾਂ ਕਹਿੰਦੇ ਵੀ ਇਹ ਜਗ ਮਿੱਠਾ, ਅਗਲਾ ਕਹਿੰਦਾ ਡਿੱਠਾ। ਅਸੀਂ ਤਾਂ ਜਾਣਾ ਹੀ ਨਹੀਂ ਹੈ। ਇਹ ਤੇ ਸੰਸਾਰ ਬੰਧਨਾਂ 'ਚ ਫਸੇ ਹੋਏ, ਸੰਸਾਰ 'ਚ ਫਸੇ ਹੈ। ਗਿੱਦੜ ਨੂੰ ਕਿਸੇ ਨੇ ਕਿਹਾ ਵੀ ਭਾਈ ਤੂੰ ਤਾਂ ਚਿੱਕੜ 'ਚ ਬੈਠਾ, ਕਹਿੰਦਾ ਸਾਡਾ ਤਾਂ ਘਰੇ ਇੱਥੇ, ਹਾਂਜੀ, ਵੀ ਜਾ ਤੂੰ। ਉਹਨਾਂ ਨੇ ਹੱਥ ਖੜੇ ਕਰਤੇ ਜੀ। ਇੱਕ ਭੰਡਾਰੀ ਹੈ, ਉਹ ਜਿੰਨੇ ਭਗਤ ਜੀ। ਅੱਛਾ, ਉਹਨਾਂ ਕੋਲ ਭੰਡਾਰਾ ਕਾਹਦਾ? ਭਗਤ ਗਿਆਨ, ਦਇਆ ਭੰਡਾਰਨ ਜੀ। ਦਇਆ ਹੈ ਭੰਡਾਰਨ ਉਹਨਾਂ ਕੋਲ, ਕਹਿੰਦੇ ਹੈ ਧੌਲ ਧਰਮ ਦਇਆ ਕਾ ਪੂਤ।
ਉਹ ਪੰਡਿਤ ਨੂੰ ਇਹੀ ਕਿਹਾ ਵੀ ਤੂੰ ਅੱਜ ਤਾਈਂ ਕਿਸੇ ਨੂੰ ਗਿਆਨ ਦਿੱਤਾ? ਤੇਰਾ ਤਾਂ ਕੰਮ ਸੀ ਭੰਡਾਰੀ ਬਣਨਾ, ਪਰ ਤੂੰ ਤਾਂ ਸੰਸਾਰੀ ਰਹਿ ਗਿਆ। ਭੰਡਾਰੀ ਬਣ। ਜੀ। ਭੰਡਾਰੀ ਕੋਲ ਕੀ ਹੈ? ਇੰਨਾ ਖਜ਼ਾਨਾ ਹੈ, ਖਾਵੋ ਖਰਚੋ, ਰਲ ਮਿਲ ਭਾਈ, ਟੋਟ ਨਾ ਆਵੋ ਆਵੇ ਵਾਧੇ ਚਾਹੇ। ਇਹ ਹੈ ਗੁਰਬਾਣੀ, ਇਹ ਹੈ ਲੰਗਰ ਅਸਲੀ। ਆਪਾਂ ਕਹਿ ਦਿੰਦੇ ਬਹੁਤ ਵਾਰ, ਹਾਂਜੀ ਕੀ ਹੋਇਆ ਜੀ ਦਰਸ਼ਕੋ, ਕਹਿੰਦੇ ਜੀ ਲੰਗਰ ਮਸਤ ਹੋ ਗਿਆ। ਹਾਂਜੀ, ਇਹ ਤਾਂ ਨਹੀਂ ਕਹਿੰਦੇ ਆਪਾਂ, ਹਾਂਜੀ ਵੀ ਘਟ ਗਿਆ ਕਿੱਦਾਂ ਕੁਝ। ਪਰ ਉਹ ਦੂਸਰੇ ਪਾਤਸ਼ਾਹ ਦਾ ਹੀ ਹੈ ਸ਼ਾਇਦ, ਉਹ ਕਹਿੰਦੇ ਵੀ ਖਾਵੋ ਖਰਚੋ ਰਲ ਮਿਲ ਭਾਈ। ਇਹ ਕਿਹੋ ਜਿਹਾ ਲੰਗਰ ਹੋ ਗਿਆ ਬਈ? ਇਹ ਪਦਾਰਥ ਤੋਂ ਉੱਪਰ ਹੋ ਗਿਆ। ਇਹ ਨਾ, ਹਾਂਜੀ ਅਸੀਂ ਸਮਝੇ ਨਹੀਂ। ਇਹ ਤਾਂ ਵਧੀ ਜਾਂਦਾ ਅੱਗੇ। ਇਹ ਵੱਧਦਾ ਗਿਆਨ। ਤੁਸੀਂ ਅੱਜ ਦੋ ਦੀਵੇ ਨਾਲ ਦੀਵਾ ਜਗਾਓ। ਬਿਲਕੁਲ। ਗੁਰਬਾਣੀ ਇਹੀ ਕਹਿੰਦੀ ਹੈ ਵੀ ਭਾਈ ਇੱਕ ਦੋ ਆਪ ਜਪੋ, ਸਮਝੋ, ਅਵਰਾ ਨਾਮ ਜਪਾਓ। ਅਸੀਂ ਕਹਿ ਲਿਆ ਵੀ ਆਪ ਰਟੋ, ਅਵਰੇ ਨਾਮ ਰਟਾਓ। ਉੱਥੇ ਅਰਥ ਗਲਤ ਕਰ ਲਏ। ਹਰੇਕ ਚੀਜ਼ ਤੇ ਥੋੜੀ ਥੋੜੀ ਸਾਨੂੰ ਲੋੜ ਹੈਗੀ ਆ ਇੰਪਰੂਵ ਕਰਨ ਦੀ। ਤਾਂ ਹੁਣ 3 ਬਹੁਵਚਨ ਆਉਂਦਾ ਜੀ। 3 ਇੱਥੇ ਸਿਹਾਰੀ ਵਾਲਾ ਤਾਂ ਆਇਆ ਇੱਕ ਵਚਨ, ਇਹਦੇ ਨਾਲ ਰੂਲ ਉਲਟਾ ਚੱਲਦਾ। ਬਾਕੀ ਜਿਵੇਂ ਇੱਕ ਸਿਹਾਰੀ ਵਾਲਾ ਬਹੁਵਚਨ ਸੀ, 3 ਸਿਹਾਰੀ ਔਰ ਜਿਨ ਸਿਹਾਰੀ ਵਾਲਾ ਸਿੰਗੂਲਰ ਇੱਕ ਵਚਨ ਹੈ। ਪਰ ਜਿੱਥੇ ਜਿਨ ਔਰ 3 ਨੂੰ ਲੱਗ ਜਾਵੇ ਮੁਕਤਾ, ਉਹ ਬਹੁਵਚਨ ਹੋ ਜਾਂਦਾ। ਇਹ ਰਹਿ ਰਸ ਪੜਿਆ ਜਾਂਦਾ ਰੋਜ਼ ਸ਼ਬਦ। ਹਾਂਜੀ। ਸੇ ਧਨ, ਸੇ ਬਹੁਵਚਨ ਹੁੰਦਾ। ਸੇ, ਅੱਛਾ ਜੀ। ਤੇ ਇੱਕ ਵਜ੍ਹਾ ਹੁੰਦਾ ਸੋ। ਸੋ ਦਰ, ਸੋ ਦਾ ਸੋ ਘਰ, ਉਹ ਇੱਕੇ ਘਰ। ਸੇ ਉਹ ਬਹੁਤ ਬਹੁਤੇ ਸੇ ਧਨ। ਇਹਦਾ ਸਿੱਧੇ ਲਓ ਚੌਥੇ ਮਹੱਲੇ ਦਾ ਸ਼ਬਦ ਹੈ। ਮੈਂ ਤਾਂ ਸਿੱਧਾ ਕਹਿਣਾ 15 ਭਗਤ ਹੋ ਗਏ, 3 ਦਿਨ ਤੋਂ ਪਹਿਲਾਂ ਮਹੱਲੇ ਹੋ ਗਏ। ਲਾ ਲਓ 18 ਦੇ ਤਾਂ ਸਿੱਧਾ ਹੀ ਦੱਸ ਰਹੇ ਵੀ ਉਹ ਧਨ ਸੀਗੀ। ਹਾਂਜੀ। ਬਾਕੀ ਤਾਂ ਸਾਨੂੰ ਲੋੜ ਹੀ ਨਹੀਂ ਹੈ। ਹਾਂਜੀ। ਇੰਨੇ ਬਥੇਰੇ। ਸੇ ਧਨ ਜਿਨ ਹਰ ਹੱਤਿਆ ਹੈ ਜੀ। ਸੇ ਆ ਉਹ ਜਿਨ ਮੁਕਤਾ ਹੋ ਗਿਆ ਜੀ। ਫਿਰ ਜੇ ਨਾਨਕ 3 ਬਲਜਾਸੀ, ਉਹਨਾਂ ਸਾਰਿਆਂ ਦੇ ਜਿਨ੍ਹਾਂ ਦੇ ਨੇ ਕੀਤਾ, ਉਹਨੂੰ ਸਾਰਿਆਂ ਦੇ ਹੀ ਬਲ ਜਾਂਦੇ ਆ ਜੀ। ਸਾਰੇ ਭਗਤਾਂ ਨੂੰ ਇੱਕ ਜਿਹਾ ਸਤਿਕਾਰ ਹੈ ਗੁਰਬਾਣੀ 'ਚ। ਜੇ ਉਹ ਕਹਿੰਦੇ ਮੇਰੀ ਜਾਤ ਜੁਲਾਹਾ, ਜਾਤ ਜੁਲਾਹਾ ਨਹੀਂ ਹੈ, ਮੇਰੀ ਪ੍ਰੋਫੈਸ਼ਨ ਜੁਲਾਹਾ। ਪਰ ਅਸੀਂ ਅੱਜ ਵੀ ਇਹ ਚੀਜ਼ ਤੋਂ ਨਿਕਲ ਨਹੀਂ ਪਾਏ। ਇੱਥੇ ਆਪਣੇ ਗੋਰਿਆਂ ਦੇ ਸਮਿਤ ਹੈ। ਹਾਂਜੀ। ਹੁਣ ਸਾਰੇ ਤਾਲੇ ਠੀਕ ਕਰਦੇ ਫਿਰਦੇ ਆ। ਹਾਂ, ਉਹ ਠੀਕ ਹੈ। ਉੱਚਰ ਹੈ ਹੁਣ ਸਾਰਿਆਂ ਕੋਲ ਗਾਂ ਉੱਥੇ ਮੀਟ ਸ਼ਾਪ। ਜਦ ਕਿ ਉਹਨਾਂ ਦੇ ਹਾਂਜੀ ਉਹ ਚੱਲਦੇ ਆ, ਕੋਈ ਤੇ ਸਵਾਲ ਹੀ ਨਹੀਂ ਉੱਠਦਾ। ਬੇਕਰ ਦਾ ਆਉਂਦਾ। ਦਾਇਰ ਹੋ ਗਏ। ਹਾਂਜੀ। ਸਮਿਥ ਮੈਂ ਕਿਹਾ ਇੱਥੇ ਫਾਰਮਰ ਵੀ ਗੋਤ ਹੈਗਾ। ਹਾਂਜੀ। ਫਾਰਮਰ ਵੀ ਇਹਨਾਂ ਦਾ ਗੋਤ ਹੈਗਾ। ਅੱਛਾ ਜੀ। ਹਾਂ, ਉਹਦਾ ਥੋੜਾ ਕਿਰਤ ਕਰਕੇ ਹੈ। ਤੁਸੀਂ ਉਹਨੂੰ ਜਾਤ ਕਿਵੇਂ ਬਣਾ ਲਿਆ? ਜਾਤ ਹੁੰਦੀ ਹੈ ਜੇ ਤੁਹਾਡਾ ਪੈਰ ਇੱਕ ਜਿਹਾ ਨਾ, ਫਿਰ ਤੁਹਾਡੀ ਜਾਤ ਇੱਕ ਹੈ। ਘੋੜੇ ਦੀ ਔਰ ਗਧੇ ਦੀ ਜਾਤ ਫਰਕ ਹੈ। ਠੀਕ ਹੈ। ਅਸੀਂ ਕਹਿੰਦੇ ਗਧੇ ਘੋੜੇ। ਹਾਥੀ ਦੀ ਜਾਤ ਫਰਕ ਹੈ, ਕਿਉਂਕਿ ਉਹਦੀ ਪੈੜ ਜਿਹੜੀ ਹੈ। ਹਾਂਜੀ। ਉਹ ਬਿਓਲੋਜੀ ਵਿੱਚ ਕਾਫੀ ਐਕਸਪਲੇਨੇਸ਼ਨ ਇਹਦੇ ਵਿੱਚ ਦਿੱਤੀ ਗਈ ਹੈ ਜਾਂ ਨਾ ਵੀ ਫੈਮਿਲੀ। ਹਾਂਜੀ। ਜਾਤ ਹੈ ਜੇ ਤੁਹਾਡਾ ਪੈਰ ਇੱਕ ਜਿਹਾ, ਜਾਤ ਪੈਰ ਦੇ ਨਾਲ ਡਿਸਕ੍ਰਾਈਬ ਹੁੰਦੀ। ਹਾਂਜੀ। ਜੇ ਤਾਂ ਭਾਈ ਸ਼ੂਦਰ ਦਾ ਪੈਰ ਤੇ ਇਹਨਾਂ ਨੂੰ ਡਿਫਰੈਂਟ ਹੈ, ਤਾਂ ਹੀ ਪਤਾ ਕੀ ਕਹਿੰਦਾ ਫਿਰ ਬੰਦਾ। ਉਹ ਕਹਿੰਦਾ ਖੱਤਰੀ ਨਾਲੋਂ ਚਮਿਆਰ ਚੰਗਾ, ਜਿਹੜਾ ਨਿੱਤ ਪਵਾਵੇ ਜੁੱਤੇ। ਖੱਤਰੀ ਤੋਂ ਕੀ ਲੈਣਾ? ਪੈਰ ਮੈਨੂੰ ਠੰਡ ਲੱਗ ਰਹੀ ਹੈ, ਤੇ ਤੋਂ ਕੰਮ ਕੀ ਹੈ? ਗਰੀਬ ਨੂੰ ਤਾਂ ਠੰਡ ਜੁੱਤੀ ਚਾਹੀਦੀ ਹੈ। ਖੱਤਰੀ ਕਿਸੇ ਹੋਰ ਨੂੰ, ਰਾਜੇ ਨੂੰ ਦਿੰਦਾ ਹੋਊਗਾ ਵੀ ਤੇਰਾ ਰਾਜ ਰੋਕੂ। ਬਿਲਕੁਲ। ਮੈਨੂੰ ਤਾਂ ਭਾਈ ਜੁੱਤਾ ਚਾਹੀਦਾ। ਬਿਲਕੁਲ ਪ੍ਰੈਕਟੀਕਲ ਗੱਲ ਹੈ ਨਾ ਜੀ। ਸੋ ਇਹ ਆਪਾਂ ਨੂੰ ਕਲੀਅਰ ਹੋ ਗਿਆ ਵੀ 3 ਇੱਕ ਵਚਨ ਹੈ, 3 ਬਹੁਵਚਨ ਹੈ। 3 ਚੇਲੇ ਜਿਹੜੇ ਪ੍ਰਵਾਨ ਹੋਏ, ਜਿਹੜੇ ਪ੍ਰਵਾਨ ਕਰਨੇ ਆ ਉਹਨੇ, ਪ੍ਰਵਾਨ ਤੇ ਔਂਕੜ ਹੈ ਇੱਥੇ ਜੀ। ਉੱਥੇ ਪ੍ਰਵਾਨ ਤੇ ਔਂਕੜ ਪੰਚ ਪ੍ਰਮਾਨ 'ਚ ਰਹਿ ਗਿਆ। ਉਹੀ ਪ੍ਰਵਾਨ ਹੋਣਗੇ ਪੰਜ, ਬਾਕੀ ਪ੍ਰਵਾਨ ਨਹੀਂ ਹੋਣਗੇ। ਬਾਕੀ ਦੁਬਾਰਾ ਆਈ ਜਾਣਗੇ। ਬਾਕੀ ਦੁਬਾਰਾ 3 ਲੋਕਾਂ 'ਚ ਫਿਰੀ ਜਾਣਗੇ। ਹੁਣ 3 ਲੋਕ ਵੀ ਦੱਸ ਦਿੰਦੇ ਆ। 3 ਲੋਕ 'ਚ ਇੱਕ ਤਾਂ ਆਉਂਦਾ ਆਪਣਾ ਤ੍ਰੇਤਾ। ਅੱਛਾ ਜੀ। ਜਿੱਥੇ ਆਪਣਾ ਜਾਂ ਸਰੀਰ ਛੁੱਟਣਾ, ਤ੍ਰੇਤੇ ਜਾਣਾ ਜੀ। ਤੇ ਜਾਂ ਫਿਰ ਆਪਾਂ ਦੁਆਪਰ ਜਾਂਦੇ ਹਾਂ ਜਿੱਥੇ ਗਰਭ ਹੈ, ਜਾਂ ਕਲਯੁਗ 'ਚ ਆਪਾਂ ਹੁਣ ਬੈਠੇ ਹਾਂ। ਇਹ ਤੋਂ ਪਹਿਲਾਂ ਆਪਾਂ ਗਰਭ ਸੀ, ਇਹ ਤੋਂ ਪਹਿਲਾਂ ਆਪਣੇ ਕੋਲ ਸਰੀਰ ਨਹੀਂ ਸੀ। ਇਹ 3 ਲੋਕਾਂ 'ਚ ਆਪਣੀ ਜੋਤ ਫਿਰਦੀ ਹੈ ਜੀ। ਹੁਣ ਆਪਣਾ ਆ ਗਿਆ ਜੀ 4। ਠੀਕ ਹੈ ਜੀ। ਹੁਣ 4 ਤੇ ਜਿਹੜੀ ਗੱਲ ਕਰਨੀ ਹੈ, 4 ਆਪਾਂ ਦੇਖਦੇ ਹਾਂ ਵੀ ਗੁਰਬਾਣੀ 'ਚ 2 ਤਰ੍ਹਾਂ ਲਿਖਿਆ, 4 ਔਰ ਚਾਰੇ ਔਰ 4। ਚੱਚੇ ਨੂੰ ਕਰਨਾ, ਰਾਜੇ ਨੂੰ ਸਿਹਾਰੀ।
ਰੂਲ ਉਹੀ ਚੱਲਣਾ। ਹੂੰ ਚੱਚੇ ਨੂੰ ਕੰਨਾ ਰਾਰੇ ਨੂੰ ਲਾਂ, ਚਾਰੇ ਤਾਂ ਆਪਾਂ ਜਾਣਦੇ। ਤੇ ਇਹਨਾਂ ਸਾਰਿਆਂ ਦੇ ਅਰਥ ਵੀ ਵੱਖਰੇ ਵੱਖਰੇ ਹੋ ਗਏ। ਚਾਰ ਔਰ ਚਾਰੇ ਦੇ ਅਰਥ ਇੱਕ ਹੈ, ਪਰ ਅੱਛਾ ਜਿੱਥੇ ਜੀ। ਚਾਰ ਮੁਕਤ ਹੈ ਉਹਦਾ ਅਰਥ ਆਚਰਣ। 4 ਨਹੀਂ ਰਹਿੰਦਾ। ਉਹਦਾ ਆਪਣੇ ਕੋਲ ਹੈਗਾ, ਦੇਖੋ, ਚੱਚੇ ਚਾਰ ਵੇਦ ਜਿਨ ਸਾਜੇ, ਇੱਥੇ 4 ਹੋ ਗਿਆ। 4 ਦਾ 4 ਹੋ ਗਿਆ। ਚਾਰੇ ਖਾਣੀ, ਚਾਰੇ ਖਾਣੀਆਂ ਅੰਡਰ ਹਾਂਜੀ। ਜਿਹੜੇ ਸਿਰ ਚਾਰ ਜੁਗਾਂ, ਉਹ ਚੱਚੇ ਨੂੰ ਕੰਨਾ ਰਾਰੇ ਨੂੰ ਸਿਆਰੀ ਹੈ। ਜੀ ਚੱਚੇ ਨੂੰ ਕੰਨਾ ਰਾਰੇ ਨੂੰ ਚਾਰੇ ਖਾਣੀਆਂ ਨਾ, ਤਿੰਨਾਂ ਦੇ ਅਰਥ 4 ਹੈ। ਜੀ ਕਿਸੇ ਨੂੰ ਉਹ ਕਰਨੇ ਔਖੇ ਨਹੀਂ ਹੈ। ਇੱਕ ਹੋਰ ਜਗ੍ਹਾ ਹੁੰਦਾ ਹੈ, ਚਾਰੇ ਵੇਦ ਹੋਏ ਸਚਿਆਰ। ਇਹ ਵੇਦ ਉਹ ਹੈ ਜਿਹੜੇ ਗੁਰਮੁਖਾਂ ਨੇ ਲਿਖੇ ਹੋਏ ਹੈ। ਹਾਂਜੀ। ਇੱਕ ਤਾਂ ਵੇਦ ਲਿਖੇ ਹੋਏ ਪੰਡਿਤ ਦੇ, ਹੂੰ ਅੱਛਾ, ਉਹਨਾਂ ਦੇ ਵੇਦਾਂ ਦੀ ਗੱਲ ਨਹੀਂ ਹੋ ਰਹੀ। ਉਹ ਤਾਂ ਸੰਸਾਰੀ ਹੈ। ਜੀ। ਇਹ ਭੰਡਾਰੀਆਂ ਦੇ ਲਿਖੇ ਹੋਏ, ਹੂੰ ਫਰਕ ਪੈ ਗਿਆ ਨਾ। ਹਾਂਜੀ। ਤੁਸੀਂ, ਮੈਂ ਸਭ ਨੂੰ ਇਹ ਪੁੱਛਦਾ ਜੀ ਵੇਦ, ਮੈਂ ਕਿਹਾ ਜੀ ਸੰਸਾਰੀ ਦਾ ਲਿਖਿਆ ਕਿ ਭੰਡਾਰੀ ਦਾ ਲਿਖਿਆ? ਕਹਿੰਦੇ ਉਹ ਕੀ ਹੁੰਦਾ? ਹਾਂਜੀ। ਮੈਂ ਕਿਹਾ ਦੇਖੋ, ਨਾਂ ਤਾਂ ਦੋਹਾਂ ਦਾ ਹੀ ਵੇਦ ਹੈ। ਵੇਦ ਆ। ਹੂੰ ਸੰਸਾਰੀ ਨੇ ਲਿਖਿਆ ਤਾਂ ਸੰਸਾਰੀ ਵੇਦ ਹੈ, ਭੰਡਾਰੀ ਨੇ ਲਿਖਿਆ ਤਾਂ ਭੰਡਾਰੀ ਵੇਦ ਹੈ। ਭੰਡਾਰੀ ਦੇ ਵੇਦ ਤੋਂ ਕੋਈ ਹੋਵੇ, ਇੱਕ ਵੇਦ ਵਿੱਚ ਉਹਨੂੰ ਪਿਤਾ ਮੰਨਿਆ ਹੋਇਆ ਆਪਣੇ ਮੂਲ ਨੂੰ, ਇੱਕ 'ਚ ਉਹਨੂੰ ਖਸਮ ਮੰਨਿਆ ਹੋਇਆ, ਇੱਕ 'ਚ ਉਹਨੂੰ ਬਾਪ ਮੰਨਿਆ ਹੋਇਆ। ਜੀ। ਇਹੀ ਰਿਸ਼ਤੇ ਹੈ। ਇਹੀ ਆ। ਜਾਂ ਤਾਂ ਆਪਾਂ ਕਹਿੰਦੇ ਆ ਵੀ ਇਹ ਸੱਚ ਸਭਨਾਂ ਦਾ ਖਸਮ ਹੈ, ਉੱਥੇ ਸਾਰੀਆਂ ਨਾਰਾਂ ਬਣ ਗਈਆਂ। ਜਾਂ ਆਪਾਂ ਕਹਾਂਗੇ ਵੀ ਅਸੀਂ ਰਿਗਵੇਦ ਪੜ੍ਹਦੇ ਹਾਂ, ਉੱਥੇ ਲਕਸ਼ਮਣ ਨੇ ਰਾਮ ਦੀ ਗੱਲ ਸੁਣਨੀ ਉਹ ਸੁਣਨੀ। ਬਿਲਕੁਲ। ਇਹ ਆਪਾਂ ਚੱਲ ਰਿਹਾ ਅੱਜ ਕੱਲ੍ਹ ਇੰਡੀਆ 'ਚ, ਜੀ। ਵਾਸੂਦੇਵस्य ਕੁਟੁੰਬस्य। ਹੁਣ ਵਾਸੂਦੇਵ ਦਾ ਅਰਥ ਕੀ ਹੈ? ਜਿਹੜਾ ਨਿਵਾਸ ਦੇ ਸਕਦਾ। ਹੂੰ ਆਪਣੇ ਅੰਦਰ ਨਿਵਾਸ ਦੇਣਾ ਜਿਹਨੇ ਆਤਮਾ ਨੂੰ, ਉਹ ਗੁਣਵਾਚਕ ਨਾਮ ਹੈ। ਉਹਦੀ ਕਹਾਣੀ ਕੁਛ ਹੋਰੇ ਬਣ ਗਈ ਜੀ। ਉਹ ਕਹਾਣੀ 'ਚ ਅਸੀਂ ਫਸ ਗਏ। ਅਸੀਂ ਉਹ ਭੰਡਾਰੀ ਵੇਦ 'ਚ ਉਹ ਜਿਹੜੇ 10 ਵੀ ਆਏ ਉਹਨਾਂ ਨੂੰ ਸਮਝ ਨਹੀਂ ਪਾਏ, ਸੰਸਾਰੀ ਵੇਦ 'ਚ ਫਸ ਗਏ। ਕਿਉਂਕਿ ਪੰਡਤ ਸੰਸਾਰੀ ਸੀ, ਤਾਂ ਹੀ ਲਿਖਿਆ ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਮਨ ਤੱਕ ਤਾਂ ਤੂੰ ਪਹੁੰਚਿਆ ਨਹੀਂ। ਇੱਥੇ ਤੱਕ ਲਿਖਿਆ ਹੋਇਆ ਜਿਹੜੇ 4 ਚੇਲੇ ਹੈ ਨਾ ਜੀ, ਉਹ ਕਹਿੰਦੇ ਆ ਸਨਕ ਸਨੰਦ ਨਾਰਦ ਮੁਨੀ ਸੇਖਾ ਤਿਨ ਵੀ ਤਨ ਮੈਂ ਮਨ ਨਹੀਂ ਵੇਖਾ। ਜਿਹਨੇ ਮਨ ਨਹੀਂ ਵੇਖਿਆ ਉਹ ਭਾਈ ਸੰਸਾਰੀ। ਜਿਹੜਾ ਮਨ ਵੇਖਣ ਦੀ ਕੋਸ਼ਿਸ਼ ਕਰ ਰਿਹਾ ਉਹ ਹੋ ਗਿਆ ਆਪਣਾ ਤੀਸਰਾ ਦੀਵਾਨ ਲਾਉਣ ਲਾਏ ਦੀਵਾਨ। ਇਹ ਭਗਤਾਂ ਨੇ ਦੇਖਿਆ ਹੋਇਆ, ਇਹ ਭੰਡਾਰੀ ਹੈ। ਇਹੀ ਦਇਆ ਭੰਡਾਰਨ ਹੈ। ਭੁਗਤ ਗਿਆਨ ਦਇਆ ਭੰਡਾਰਨ। ਗਿਆਨ ਦੀ ਦਇਆ ਕਰੋ, ਦਇਆ ਜਾਣੇ ਜੀ ਕੀ। ਇਹ ਜਨੇਊ ਜੀ ਕਾ, ਜੀ ਨੂੰ ਤਾਂ ਗਿਆਨ ਦੀ ਲੋੜ ਹੈ ਜੀ। ਤੂੰ ਧਾਗਾ ਪਾ ਕੇ ਕਿੱਧਰ ਨੂੰ ਚੱਲਿਆ? ਇਹ ਤਾਂ ਗੱਲ ਗਲਤ ਹੈ ਨਾ ਜੀ। ਲਿਖਿਆ ਵੀ ਆਈ ਹੈ ਬਿਲਕੁਲ। ਸੋ 4 ਦਾ ਕਲੀਅਰ ਹੋ ਗਿਆ ਆਪਾਂ ਜੀ। ਵੀ ਇੱਕ ਹੈਗਾ ਜਦੋਂ ਕੱਲਾ ਆ ਗਿਆ, ਮੁਕਤਾ ਆ ਗਿਆ ਰਾਰਾ, ਉਸ ਵੇਲੇ ਉਹਦਾ ਅਰਥ ਆ ਆਚਰਣ। ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ 3 4 ਵਿਚਾਰ ਨਹੀਂ ਪੜੇ ਵੀ 4 ਪੜ ਕੇ ਛੱਡਤੇ। ਹਾਂਜੀ। ਜਿੰਨੇ ਉੱਚੇ ਗੁਣ ਸੀ, ਵਾਹ, ਉਹਨਾਂ ਦੀ ਵਿਚਾਰ ਕੀਤੀ ਹੈ। ਅੱਗੇ ਉਹਨਾਂ ਦੀ 5 ਜੀ। ਇਹ ਵੀ ਆਪਣਾ ਆਊਗਾ ਲਿਖਿਆ ਹਮੇਸ਼ਾ ਸਿਹਾਰੀ ਨਾਲ ਜੀ। ਜਦ 5 ਪਰਟੀਕੂਲਰਲੀ 5 ਲਿਖਣਾ, ਜਦ 5 ਲਿਖਤਾ ਉਹਦੀ ਵੈਲਿਊ 1 to infinity ਚੱਲਦੀ ਹੈ। 6 ਪੰਚ ਵੀ ਹੈ, 100 ਪੰਚ ਵੀ ਹੈ। ਜਾਨੀ ਇੱਕ ਪੰਚ ਤੇ ਬਹੁਤ ਪੰਚ ਕਿੰਨੇ ਹੈ ਸਾਨੂੰ ਨਹੀਂ ਪਤਾ। ਸਾਰਾ ਸੱਚਖੰਡ ਪੰਚਾਂ ਨਾਲ ਭਰਿਆ ਪਿਆ ਜੀ। ਉਹ 6 ਪੰਚ ਹੈ। ਗੁਰੂ ਨਾਨਕ ਜੀ 100 ਪੰਚ ਹੈ। ਠੀਕ ਹੈ ਜੀ। ਪੰਚ ਕੀ ਕਰਦਾ? ਗਿਣਤੀ ਚੋਂ ਕੱਢਦਾ ਸਾਨੂੰ। ਪਰ ਇੱਥੇ ਕੀ ਹੈ ਵੀ ਉਹ ਧਰਮ ਨੇ 5 ਮੰਨੀਆਂ ਹੋਈਆਂ। ਹਾਂਜੀ। 5 ਨਵਾਜ਼ਾਂ ਦੱਸਦਾ ਵੀ 5 ਛੱਡ ਕੇ 5 ਹੋ ਜਾਓ। 5 ਨਵਾਜ਼ਾਂ, ਵਕਤ 5, ਉਸ ਟਾਈਮ ਉਹੀ ਪੜ੍ਹਨੀ ਹੈ। ਹਾਂਜੀ। ਅੱਗੇ ਪਿੱਛੇ ਨਹੀਂ ਹੋ ਸਕਦੇ। 5 ਪੰਜੇ 9, ਪੰਜਾਂ ਦੇ 9 ਵੱਖਰੇ ਆ ਜੀ। ਹੁਣ ਇੱਥੇ 5 ਦਾ ਤੁਸੀਂ ਨਾ 5.25 ਕਰ ਸਕਦੇ, ਨਾ 5.25 ਕਰ ਸਕਦੇ ਜੀ। 5 ਕਰੋਗੇ ਜੀ। 6 ਦੇ ਲਈ ਆਇਆ, ਪਰ 5 ਦਾ ਅਰਥ ਕਦੇ 5 ਨਹੀਂ ਆਊਗਾ, ਕਿਉਂਕਿ ਉਹਦਾ ਤਾਂ ਵੱਖਰਾ ਹੋਗਾ ਨਾ, ਨੰਬਰ ਤੋਂ ਬਾਹਰ ਆ। ਉਹ ਨੰਬਰ ਤੋਂ ਬਾਹਰ ਹੋ ਗਿਆ, ਪਰ ਇਹ ਸਾਨੂੰ ਛੇਤੀ ਪੈਂਦੀ ਨਹੀਂ। ਹਾਂ, 1-2 ਜਗ੍ਹਾ ਹੋ ਸਕਦਾ ਹੈ ਵੀ 5 ਲਿਖਿਆ ਸੀ, ਜੱਜਾ ਔਰ ਚੱਚੇ 'ਚ ਦੇਖੋ ਫਰਕ ਕਿੰਨਾ ਜੀ। ਚੱਚਾ ਤੋਂ ਜੱਜਾ ਬਣਨਾ ਕਿੰਨਾ ਔਖਾ ਉਹ ਹੋਇਆ, ਪਰ ਉਹ ਜਿਹੜਾ ਅਰਥ ਆ ਉਹ ਕੰਪਲੀਟਲੀ ਡਿਫਰੈਂਟ ਆ। ਵੀ ਆ ਦੇਖੋ ਨਾ, ਜੱਜੇ ਦਾ ਮਾੜਾ ਜਿਹਾ ਖਿੱਚ ਦੋ, ਚੱਚਾ ਬਣ ਗਿਆ ਜੀ। ਤਾਂ ਉਹ ਹੋ ਸਕਦਾ। ਫਿਰ ਹੋ ਗਿਆ ਆਪਣੇ ਕੋਲ 7 ਔਰ 8 ਜੀ। 6 ਦਾ 6 ਘਰ ਆਉਂਦਾ। ਹਾਂਜੀ।
6 ਘਰ ਵੈਸੇ 6 ਸ਼ਾਸਤਰਾਂ ਨੂੰ ਵੀ ਕਿਹਾ ਹਾਂਜੀ ਵੀ 6 ਸ਼ਾਸਤਰਾਂ ਨੇ 6 ਉਪਦੇਸ਼ ਮੰਨੇ। ਇਹ ਸਿਰਫ 6 ਹੀ ਇਹਦਾ ਅਰਥ ਰਹਿੰਦਾ। ਇਹਦਾ 6 ਹੀ ਰਹਿੰਦਾ। ਹਾਂਜੀ ਛਿਆ ਠੀਕ ਹੈ। ਸਿਹਾਰੀ ਨਾਲ ਲਿਖਿਆ, ਇਹਨੂੰ ਉਹ ਨਹੀਂ ਲੱਗਦੀ। ਹਾਂਜੀ ਫੇਰ ਆਪਣੇ ਕੋਲ ਆ ਗਿਆ 7, ਹਾਂਜੀ ਉਹਨੂੰ 7 ਵੀ ਲਿਖਿਆ ਹੋਇਆ, 7 ਵੀ ਲਿਖਿਆ ਹੋਇਆ। ਅੱਛਾ ਜੀ, ਇਹਨਾਂ ਦਾ ਵੀ ਅਰਥ ਇੱਕੋ ਹੀ ਆ। ਇਹਨਾਂ ਦਾ ਅਰਥ ਇੱਕ ਪਹਿਲੇ 5 ਅੱਖਰਾਂ ਦਾ ਜ਼ਿਆਦਾ ਕਨਫਿਊਜ਼ਨ ਜਿਹੜੀ ਹੈਗੀ ਆ। ਹਾਂ, ਔਰ ਜਿਹੜਾ ਇੱਕ ਈੜੀ ਤੇ ਲਾਂ ਹਾਂਜੀ ਤੇ ਇੱਕ ਈੜੀ ਤੇ ਸਿਹਾਰੀ, ਉਹਦੇ ਅਰਥ ਅਸੀਂ ਇੱਕੇ ਕਰੀ ਜਾਂਦੇ ਹਾਂ। ਹੂੰ ਲਾਂ ਵਾਲੇ ਦੇ ਅਰਥ ਆਉਣਗੇ ਹਮੇਸ਼ਾ ਹੀ ਬਹੁਵਚਨ, ਕਲੈਕਟਿਵ ਨਾਉਨ। ਕਲੈਕਟਿਵ ਨਾਉਨ ਸਿੰਗੂਲਰ ਹੁੰਦੇ ਹੋਏ ਬਹੁਵਚਨ ਹੁੰਦਾ। ਹਾਂਜੀ ਤੇ ਦੂਸਰਾ 7 ਦਾ 7 ਤੋਂ ਕੋਰੀ ਕਲੀਅਰ ਹੋ ਗਿਆ। ਹਾਂਜੀ ਹਾਂਜੀ ਉਹ 7 ਹੀ ਕਹਿਣਗੇ, ਹੂੰ ਪਰ ਉਹਨਾਂ ਨੂੰ ਅਸੀਂ ਏਕ ਨਹੀਂ ਕਹਿਣ ਦੇਣਾ। ਉਹਨਾਂ ਨੂੰ ਸਮਝਾਉਣਾ ਵੀ ਏਕ ਕਹਿਣ ਨਾਲ ਗੱਲ ਨਹੀਂ ਬਣਦੀ। ਇਹ 7 ਤੇ 7 ਦੇ ਵਿੱਚ ਆਪਾਂ ਥੋੜ੍ਹੇ ਜਿਹੇ ਦੱਸ ਦਿਓ ਵੀ ਜਿੱਦਾਂ 7 ਦਾ ਫਿਰ ਅਰਥ ਸੱਚਾ ਵੀ ਹੁੰਦਾ। 7 ਦਾ ਅਰਥ ਜ਼ਿਆਦਾਤਰ ਤਾਂ ਸੱਚਾ ਹੀ ਹੁੰਦਾ ਹੈ, ਕਿਤੇ 2-3 ਜਗ੍ਹਾ ਹੀ ਆਉਂਦਾ ਸਿਰਫ 7। ਅੱਛਾ ਜੀ ਇਹ ਤਾਂ ਸਭ 7 ਸਭ ਹਾਂਜੀ ਉਹਦੇ ਚ ਉਹਦਾ ਅਰਥ 7 ਨਹੀਂ ਹੈਗਾ। ਅੱਛਾ ਉੱਥੇ ਤੱਤੇ ਤੇ ਰੇਅਰਲੀ 7 ਆਉਂਦਾ। ਅੱਛਾ ਜੀ, ਤੱਤੇ ਤੇ ਜੇ ਸਿਹਾਰੀ ਆ, ਸੱਸਾ ਤੱਤੇ ਨੂੰ ਸਿਹਾਰੀ। ਹਾਂ, ਉਹ ਤਾਂ ਵੈਸੇ ਹੀ ਜੋਤ ਹੋ ਗਈ। ਉਹ ਤਾਂ ਹਾਂਜੀ ਜਿਹਦਾ ਖੁਰਾਸਾਨ ਮਿਟੇ ਨਹੀਂ ਸਕਦਾ, ਹਾਂਜੀ ਹਮੇਸ਼ਾ ਹੀ ਹੈ। ਓਮਕਾਰ ਹਮੇਸ਼ਾ ਨਹੀਂ ਹੈ, ਹੂੰ ਸਤ ਹਮੇਸ਼ਾ ਹੀ ਹੈ। ਤਾਂ ਹੀ ਸਤਿਗੁਰ ਕਹਿੰਦੇ ਹੈ। ਗੁਰਬਾਣੀ ਦੇ ਤਾਂ ਅੱਖਰ ਖਿਰਦੇ ਹੈ, ਆਪਾਂ ਇਹਨੂੰ ਸਤਿਗੁਰ ਨਹੀਂ ਕਹਿ ਸਕਦੇ। ਕਬੀਰ ਜੀ ਕਹਿੰਦੇ ਆ ਵੀ ਇਹ ਤਾਂ ਖਿਰਨਗੇ, ਸਤਿਗੁਰ ਖਿਰਦਾ ਨਹੀਂ ਹੈ। ਹੂੰ ਤਾਂ ਹੀ 7 ਇੱਧਰ ਲਾ ਕੇ ਗੁਰਪ੍ਰਸਾਦ ਲਾਉਣਾ ਪਊਗਾ। 8 ਦਾ ਆਪਾਂ ਜਾਣਦੇ ਹਾਂ, ਪੰਜਾਬੀ 'ਚ 8 ਕਹਿੰਦੇ, ਹਿੰਦੀ ਵਾਲੇ 8 ਕਹਿੰਦੇ, ਦੋਏ ਵਰਤੇ ਹੋਈ। ਅੱਛਾ ਜੀ, 8 ਵੀ ਵਰਤਿਆ ਗਿਆ। 8 ਹਾਂਜੀ ਹਾਂ ਠੀਕ ਹੈ। ਵਰੀ ਜੀ ਕਹਿੰਦੇ ਲੇਫ, ਹਾਂਜੀ ਉਹ ਇੱਧਰ ਹੀ ਵਰਤਦੇ ਆ। ਇੱਕ ਦੱਖਣੇ ਆ ਹਾਂਜੀ ਤੇ ਉਹ ਕਹਿੰਦੇ ਆ ਹੱਬੇ। ਅੱਛਾ 8 ਨੂੰ ਹੀ ਵਰਤਿਆ ਗਿਆ। ਨਹੀਂ, ਇੱਧਰ ਦੀ ਭਾਸ਼ਾ 'ਚ 8 ਹੈ। ਅੱਛਾ ਜੀ, ਜਿਹੜੀ ਗੰਗਾ ਵੈਲੀ ਦੀ ਭਾਸ਼ਾ ਹੈ ਉਹਦੇ 'ਚ 8 ਹੈ। 8 ਆ ਹਾਂ, ਭਗਤ ਗੰਗਾ ਵੈਲੀ 'ਚ ਹੈ ਸਾਰੇ। ਹਾਂਜੀ। ਜਿਹੜੀ ਸਤਲੁਜ ਵੈਲੀ ਦੀ ਭਾਸ਼ਾ, ਇਹ ਸਤਲੁਜ ਦੀ 7 ਦਰਬ ਲਿਖਿਆ ਉਹਨੂੰ। ਹਾਂਜੀ ਅੱਛਾ ਜੀ, ਕਿਉਂਕਿ ਉਹ ਸ਼ੁਰੂ ਕਿੱਥੋਂ ਹੁੰਦਾ? ਸਤਲੁਜ ਦਰਿਆ ਸ਼ੁਰੂ ਹੁੰਦਾ ਹੈਗਾ ਮਾਨਸਰੋਵਰ ਝੀਲ ਤੋਂ। ਹਾਂਜੀ ਇੱਥੋਂ ਹਿਮਾਲਿਆ ਮਾਨਸਰੋਵਰ ਚੋਂ। ਤੇ ਕਹਿੰਦੇ ਹੰਸ ਵੱਜਦੇ। ਹਾਂਜੀ ਹੰਸ ਜਿਹੜੇ ਆ, ਅਸਲ ਮਾਨਸਰੋਵਰ ਦਾ ਅਰਥ ਉਹ ਨਹੀਂ ਹੈ ਜਿਹੜੀ ਬਾਹਰ ਤਿੱਬਤ 'ਚ ਹੈ। ਹਾਂਜੀ ਉਹਦਾ ਤੁਹਾਡੇ ਅੰਦਰ ਹੀ ਹੈ ਝੀਲ। ਅੱਛਾ ਜੀ ਠੀਕ ਆ। ਉੱਥੋਂ ਹੀ 7 ਦਰਬ ਨਿਕਲਣਾ ਫਿਰ। ਅੱਛਾ ਜੀ ਠੀਕ ਆ। ਉਹਨੂੰ ਰਾਮ ਉਹਦਾ ਕਿਹਾ ਹੋਇਆ। ਅੱਛਾ ਜੀ ਠੀਕ ਆ। ਉਹ ਗੱਲ ਸਾਰੀ ਨਿਰਾਕਾਰੀ ਹੈ। ਹੂੰ ਫਿਰ ਹੁਣ ਹਰ ਜਪੀ ਰਾਧੀ 8 ਪੈਰ ਗੋਬਿੰਦ। ਗੋਬਿੰਦ ਤੁਹਾਡਾ ਮੂਲ ਹੈ। ਨਾਨਕ ਜੀ ਨੂੰ ਗੋਬਿੰਦ ਕਿਹਾ ਬਾਣੀ 'ਚ। ਅੱਛਾ ਜੀ ਜਦੋਂ ਸਾਹਿਬ ਸਿੰਘ ਜੀ ਲਿਖਦੇ ਨਾ ਹੇ ਨਾਨਕ ਹੇ ਨਾਨਕ, ਹਾਂਜੀ ਉਹ ਬੁੱਧੀ ਕਹਿ ਰਹੀ ਹੈ। ਜਿਹੜੀ ਸਵਾਨੀ ਸੀ ਉਹਨੇ ਸਵਾਨਪਨ ਛੱਡਤਾ। ਉਹਨੇ ਉਹ ਪੋਜ਼ਿਟਿਵ ਹੋ ਗਏ, ਨੈਗੇਟਿਵ ਪੋਜ਼ਿਟਿਵ ਹੋ ਕੇ ਕਹਿੰਦੀ ਹੈ ਹੇ ਨਾਨਕ ਹੇ ਗੋਬਿੰਦ, ਹੇ ਗੋਬਿੰਦ। ਕਿਉਂਕਿ ਲਿਖਣ ਵਾਲੀ ਕਲਮ ਗੋਬਿੰਦ ਕੋਲ ਨਹੀਂ ਹੈ। ਹਾਂਜੀ ਉਹ ਤੁਹਾਡੇ ਹੱਥ 'ਚ ਹੈ। ਇਹ ਰਾਮਾ, ਅਸਲੀ ਰਾਮਾ। ਹਾਂਜੀ ਸਭੇ ਦਾ ਰਾਮ ਬੋਲੇ, ਰਾਮ ਤਾਂ ਅੰਦਰ ਬੋਲਦਾ। ਹਾਂਜੀ ਰਾਮ ਕੋ ਕਲਮ ਨਹੀਂ ਹੈ, ਉਹਨੇ ਰਾਮਾ ਵਰਤ ਲੈਣਾ। ਹਾਂਜੀ ਰਾਮੇ ਨੂੰ ਚੱਲ ਵੀ ਲਿਖਣ ਤੋਂ। ਹਾਂ ਸਹੀ ਹੈ। ਤੇ ਹੁਣ ਆਪਣੇ ਕੋਲ ਆ ਗਿਆ 9 ਦੇ ਜਿਹੜੇ ਆਪਾਂ ਅਰਥ ਹੈ ਉਹ ਵੀ 2 ਹੈ। 9 ਦਾ ਵੀ ਇੱਕ ਅਰਥ ਨਹੀਂ ਹੈ। ਅੱਛਾ ਜੀ ਇੱਕ ਤਾਂ 9 ਦਾ ਅਰਥ ਆਪਾਂ ਕਹਿੰਦੇ ਆ 9 ਦੁਆਰੇ ਪ੍ਰਗਟ ਕੀ ਹੈ। ਹਾਂਜੀ ਉੱਥੇ ਹੋ ਗਿਆ ਨੰਬਰ 9 ਦੁਆਰੇ ਹੈ। ਹਾਂਜੀ ਬਹੁਵਚਨ 'ਚ ਆ ਗਿਆ। 10ਵਾਂ ਪਾਪਾ ਜਾਣਦੇ, ਕੱਲਾ ਕੰਨਾ ਲਾਤਾ। ਹਾਂਜੀ ਉਹ ਇੱਕ ਹੀ ਹੈ। ਗੁਪਤ ਤੇ ਵੀ ਔਂਕੜ ਲੱਗਿਆ ਰਖਾਇਆ। ਜੀ ਉਹ ਗੁਪਤ ਹੈ। ਉਹ ਗੁਪਤ ਤਾਂ ਹੈ ਕਿਉਂਕਿ ਮਨ ਤੁਹਾਨੂੰ ਦਿਖਦਾ ਨਹੀਂ ਹੈ। ਜਿੱਥੇ ਤੁਹਾਡੇ ਮਨ ਨੇ ਜਾ ਕੇ ਵਿਚਾਰ ਕਰਨੀ ਹੈ। ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਉਹ ਤੁਸੀਂ 10ਵੇਂ ਦੁਆਰ ਤੋਂ ਪੁੱਛ ਰਹੇ ਹੋ ਮੈਨੂੰ। ਅੱਛਾ ਜੀ ਜਿਨ੍ਹਾਂ ਨੇ ਸਮਝਣੀ ਹੈ ਹੁਣ ਬਾਣੀ ਦਰਸ਼ਕਾਂ ਨੇ, ਆਪਣੀ ਸੁਰਤ ਨੂੰ 10ਵੇਂ ਦੁਆਰ 'ਚ ਲੈ ਜਾਓ। ਯਾਨੀ ਇਹਦਾ ਸਵਾਲ ਪੁੱਛਣ ਨਾਲ ਕੀ ਸੰਬੰਧ ਹੈ ਜਿੱਦਾਂ ਤੁਸੀਂ ਕਿਹਾ ਦੱਸ। ਕਿਉਂਕਿ ਤੁਹਾਡੀ ਮੈਮਰੀ ਉੱਥੇ ਹੈ। ਅੱਛਾ ਜੀ, ਜਿਹੜੀ ਤੁਹਾਡੀ ਮੈਮਰੀ ਜਾਂ ਨਾਰਮਲ ਆਪਾਂ ਜੋ ਆਪਣਾ ਜੀਵਨ ਜੀਂਦੇ ਆ ਉਹਦੇ ਵਿੱਚ ਵੀ ਜੋ ਅਸੀਂ ਮੈਮਰੀ ਵਰਤਦੇ ਆ, ਚਾਹੇ ਉਹ ਨੈਗੇਟਿਵ ਹੈ ਚਾਹੇ ਉਹ ਪੋਜ਼ਿਟਿਵ ਆ, ਉਹ ਫਿਰ 10ਵੇਂ ਦੁਆਰ ਹੈ। ਉਹ 10ਵੇਂ ਦੁਆਰ ਜਾਂ ਸਰ ਪੋਜ਼ਿਟਿਵ ਦਿਮਾਗ 'ਚ ਮੈਮਰੀ ਨਹੀਂ ਹੈ ਤੁਹਾਡੀ। ਅੱਛਾ ਜੀ ਨੋਬਲ ਪ੍ਰਾਈਜ਼ ਬੰਦਾ ਹੈਗਾ, ਹੁਣੇ ਹੋਇਆ ਉਹਦਾ ਨੋਬਲ ਪ੍ਰਾਈਜ਼। ਅੱਛਾ ਜੀ ਚੈਲੰਜ ਕਰਤਾ ਉਹਨੇ ਸਾਰੀ ਦੁਨੀਆ ਨੂੰ। ਹਾਂ ਪ੍ਰੂਵ ਕਰੋ ਵੀ ਮਾਈਂਡ 'ਚ ਮੈਮਰੀ ਹੁੰਦੀ ਹੈ। ਅੱਛਾ ਅਸੀਂ ਤਾਂ ਇਹੀ ਕਹੀਦਾ ਬ੍ਰੇਨ ਦੇ ਵਿੱਚ ਹੀ ਆ ਸਾਰਾ ਕੁਝ। ਉਹ ਕਹਿੰਦਾ ਜਦੋਂ ਮੈਂ 20 ਸਾਲ ਪਹਿਲਾਂ ਬੋਲਦਾ ਸੀ ਮੈਨੂੰ ਬੋਲਣ ਨਹੀਂ ਸੀ ਦਿੰਦੇ, ਫਿਜ਼ਿਸਟ ਨਹੀਂ ਸੀ ਬੋਲਣ ਦਿੰਦੇ। ਅੱਛਾ ਜੀ ਵੀ ਮਾਈਂਡ ਐਂਡ ਬ੍ਰੇਨ ਆਰ ਸੇਮ। ਹੁਣ ਹੋ ਗਈ ਖੋਜ ਸ਼ੁਰੂ, ਮੰਨ ਗਏ ਅਗਲੇ ਵੀ ਮਾਈਂਡ ਇਜ਼ ਡਿਫਰੈਂਟ ਟੂ ਬ੍ਰੇਨ। ਹਾਂਜੀ
ਬ੍ਰੇਨ ਇਜ਼ ਜਸਟ ਅ ਪੀਸ ਆਫ ਕੀ ਕਹਿੰਦੇ ਆ ਸਕਿਨ ਜਾਂ ਜੋ ਵੀ ਹੈ, ਮਾਸ ਦਾ ਹੀ ਲੋਥੜਾ। ਹਾਂਜੀ। ਪਰ ਜਿਹੜੀ ਤੁਹਾਡੀ ਮੈਮਰੀ ਹੈ ਉਹ ਮਾਸ ਦੇ ਲੋਥੜੇ ਥੋੜ੍ਹਾ ਪਈ ਹੈ, ਹੂੰ। ਪਰ ਕਲੋਜ਼ ਹੈ। ਅੱਛਾ ਜੀ। ਕੁੱਕੜ ਬੋਲੇ ਤੇ ਸੂਰਜ ਚੜ੍ਹਦਾ, ਕਿ ਸੂਰਜ ਚੜ੍ਹੇ ਤੇ ਕੁੱਕੜ ਬੋਲਦਾ, ਇਹ ਕਨਸੈਪਟ ਹੈ। ਜਿਹੜੇ ਤਾਂ ਕਹਿੰਦੇ ਆ ਵੀ ਬੁੜੀ ਤਾਂ ਕਹਿੰਦੀ ਸੀ ਵੀ ਦੇਖੋ ਬਈ ਕੁੱਕੜ ਬੋਲਦਾ ਤਾਂ ਦਿਨ ਤਾਂ ਸੂਰਜ ਚੜ੍ਹਦਾ। ਚੜ੍ਹਦਾ। ਹਾਂਜੀ। ਹੁਣ ਉਹ ਤਾਂ ਪਿੰਡ ਵੀ ਛੱਡ ਕੇ ਪਿੰਡ ਚੱਲੀ। ਛੱਡ ਗਈ। ਹਾਂਜੀ। ਤੇ ਕੀ ਕਹਿੰਦੀ ਹੈ ਵੀ ਉਸ ਪਿੰਡ ਤੋਂ ਵੀ ਹਨੇਰਾ ਅੱਜ ਹਨੇਰਾ ਹੀ ਹੋਣਾ ਵੀ ਮੇਰੇ ਫਿਰ ਕੁੱਕੜ ਹਨੇਰਾ ਸੀਗਾ ਉਸ ਪਿੰਡ 'ਚ। ਬੁੜੀ ਤਾਂ ਇਹੀ ਮੰਨਦੀ ਹੈ ਨਾ ਬਿਲਕੁਲ। ਵੀ ਉਹ ਜਿਹੜੇ ਅਕਲਮੰਦ ਨੇ ਉਹ ਕਹਿੰਦੇ ਨਹੀਂ ਸੂਰਜ ਪਹਿਲਾਂ ਚੜ੍ਹਿਆ। ਬ੍ਰੇਨ ਜਿਹੜਾ ਹੈਗਾ ਉਹ ਮਾਈਂਡ ਨਾਲੋਂ ਡਿਫਰੈਂਟ ਹੈ ਜੀ। ਗੁਰਬਾਣੀ ਦਾ ਕਲੀਅਰ ਮੰਨਿਆ। ਸਰੀਰ ਨੂੰ ਤਾਂ ਕਿਹਾ ਵੀ ਇਹ ਤਾਂ ਉਹ ਹੈ ਹਾਰਟ ਮਾਨਾ ਮਾਸ ਨਾੜੀ ਕੋ ਪਿੰਜਰ। ਪੰਖੀ ਵਸੇ ਵਿਚਾਰਾ। ਹਾਂ ਪੰਖੀ ਹੀ ਹੈ, ਪੰਖੀ ਉਹ ਦਸ ਦਵਾਰ 'ਚ ਬੈਠਾ ਹੈ। ਅਜੇ ਪ੍ਰਾਣ ਜਿੱਦਾਂ ਕਹਿ ਲਓ ਜਾਂ ਕਿੱਦਾਂ। ਹਾਂ ਹਾਂਜੀ। ਉਹ ਸਾਰਾ ਦਸਮ ਦਵਾਰ ਦਾ ਸਿਸਟਮ ਹੈ, ਕਨਸੈਪਟ ਹੈ, ਵਰਡ ਹੈ ਇੱਕ। ਹੂੰ। ਜਿੱਥੇ ਤੁਹਾਡੀ ਸੁਰਤ ਰਹਿੰਦੀ ਹੈ, ਜਦ ਤੁਸੀਂ ਰਾਤ ਨੂੰ ਸੌਂਦੇ ਹੋ ਅੱਖਾਂ ਤਾਂ ਬੰਦ ਹੁੰਦੀਆਂ, ਕੰਨ ਖੁੱਲ੍ਹੇ ਹੁੰਦੇ ਆ। ਹਾਂਜੀ। ਜੇ ਕੰਨ ਨਾ ਖੁੱਲ੍ਹੇ ਹੋਣ ਫਿਰ ਤੁਸੀਂ ਜਾਗ ਜਾਓਗੇ ਦੂਏ ਦਿਨ। ਆਹੋ ਖੜਾਕਾ ਦਾ ਅਲਾਰਮ ਸੁਣ ਕੇ ਹੀ ਉੱਠਦੇ ਆ। ਉਹੀ ਉੱਠਦੇ ਇਹਦਾ ਮਤਲਬ ਆ। ਹਾਂਜੀ। ਉਸ ਸਮੇਂ ਤੁਹਾਡੀ ਅੰਦਰ ਹੁੰਦੀ ਹੈ ਅੱਛਾ ਜੀ। ਆਲਮੋਸਟ, ਪਰ ਉਹ ਬੇਹੋਸ਼ ਹੋਈ ਹੁੰਦੀ ਹੈ। ਅੱਛਾ ਜੀ। ਹੁਣ ਦੇ ਜਾਂ ਆਪਾਂ ਜਿੱਦਾਂ ਨਾਰਮਲ ਆਪਾਂ ਤਾਂ ਵਰਤ ਲਈ ਦੀ ਆ ਵੀ ਕੌਨਸ਼ੀਅਸ ਜਾਂ ਅਨਕੌਨਸ਼ੀਅਸ ਆ ਹਾਂ ਜਾਂ ਸਬ ਕੌਨਸ਼ੀਅਸ ਆ। ਹਾਂ ਬਸ ਇਹ ਤਾਂ ਜੇ ਇੰਨਾ ਵੀ ਸਮਝ ਗਏ ਇਹਨੂੰ ਰਿਫਾਈਨ ਕਰਨਾ। ਅਸਲ ਜੋ ਸਬਕੌਨਸ਼ੀਅਸ ਨੂੰ ਕੌਨਸ਼ੀਅਸ ਦੱਸੀ ਜਾਂਦੀ। ਸਭ ਇਹ ਕਨਫਿਊਜ਼ਨ ਹੈਗੀ ਆ ਕੌਨਸ਼ੀਅਸ ਤੇ ਦੇਖੋ ਅਨਕੌਨਸ਼ੀਅਸ ਤਾਂ ਚਲੋ ਕਿਤੇ ਕੌਨਸ਼ੀਅਸ ਇਹਦੇ ਵਿੱਚ ਤਾਂ ਹੈ ਹੀ ਆ ਵੀ ਉਹਦਾ ਉਲਟ ਆ, ਹਾਂ ਪਰ ਸਬ ਕੌਨਸ਼ੀਅਸ ਜਿਹੜੀ ਅੱਧ ਚੇਤਨਾ ਅਵਸਥਾ ਉਹ ਬੁੱਧੀ ਹੈ ਤੁਹਾਡੀ ਜਿਹੜੀ ਸਵਾਨੀ ਹੈ। ਜੀ ਸਬਕੌਨਸ਼ੀਅਸ ਨੇ ਕੌਨਸ਼ੀਅਸ ਪਹਿਲਾਂ ਹੋਣਾ, ਜੀ। ਉਹਨੇ ਅਨਕੌਨਸ਼ੀਅਸ ਨੂੰ ਬਿਠਾ ਲੈਣ ਨਾਲ। ਹੂੰ। ਜਿਵੇਂ ਉਹ ਨਹੀਂ ਉਹਨੂੰ ਜਿੱਦਾਂ ਤੁਸੀਂ ਕਿਹਾ, ਪਰ ਜਦੋਂ ਕੌਨਸ਼ੀਅਸਨੈਸ ਹੋ ਗਈ ਇੱਕ ਰਹੂੰਗਾ ਜਾਂ ਅਨਕੌਨਸ਼ੀਅਸ ਹੋਊਗਾ ਜਾਂ ਕੌਨਸ਼ੀਅਸ ਨਾ। ਇੱਕ ਤਾਂ ਫੁੱਲ ਕੌਨਸ਼ੀਅਸਨੈਸ ਹੈ ਹਾਂਜੀ। ਜਿਹੜੀ ਤੁਸੀਂ ਸੁੱਤੇ ਹੈ ਜਿਹੜਾ ਤੁਹਾਡਾ ਹਾਰਟ ਅਨਕੌਨਸ਼ੀਅਸ। ਚਲਾ ਹਾਂਜੀ ਹਾਂਜੀ ਇੱਕ ਹੈਗੀ ਸਬਕੌਨਸ਼ੀਅਸ, ਹਾਂਜੀ। ਉਹ ਸਵਾਨੀ ਹੈ। ਅੱਛਾ ਜੀ। ਤੇ ਇੱਕ ਅਨਕੌਨਸ਼ੀਅਸ ਹੈ। ਤਾਂ ਹੀ ਤਾਂ ਕਹਿੰਦੇ ਵੀ ਤੂੰ ਅਕਲਮੰਦ ਹੋ, ਉਹ ਤੂੰ ਕੌਨਸ਼ੀਅਸ ਨਾਲ ਕਿਉਂ ਨਹੀਂ ਜੁੜਦੀ? ਤੂੰ ਤਾਂ ਅਨਕੌਨਸ਼ੀਅਸ ਨਾਲ ਜੁੜੀ ਫਿਰਨੀ ਹੈ। ਫਿਰ ਸਿਆਣੀ ਸਮਝਦੀ ਆਪਣੇ ਆਪ ਨੂੰ। ਸਾਰੀ ਦੁਨੀਆ ਦਾ ਹੀ ਹਾਲ ਹੈ ਸੰਸਾਰੀ, ਇਹੀ ਤਾਂ ਸੰਸਾਰੀ ਹੈ ਜਿਹੜੇ ਕੀ ਹੈ ਵੀ ਸਵਾਨੀ ਜਿਹੜੀ ਜਿਹਨਾਂ ਦੀ ਹੈ ਉਹ ਅਨਕੌਨਸ਼ੀਅਸ ਨਾਲ ਜੁੜੀ ਹੋਈ ਹੈ ਜੀ। ਉਹਨੂੰ ਲੱਗਦਾ ਨਹੀਂ ਹੈ ਸੁੱਤੇ ਪਏ ਉਹਨੂੰ ਪਤਾ ਨਹੀਂ। ਸੁੱਤਾ ਪਿਆ ਸੀ ਜੀ। ਨਾ ਮੈਂ ਤਾਂ ਜਾਗਦਾ ਮੈਂ ਤਾਂ ਸੀ। ਜਾਗਦਾ ਸੀ, ਭਾਵੇਂ ਜਿੱਦਾਂ ਘਰਾੜੇ ਮਾਰਦਾ ਹੋਵੇ ਹਾਂ। ਠਾੜ ਲਓ ਕਹਿੰਦਾ ਨਹੀਂ ਨਹੀਂ ਮੈਂ ਤਾਂ ਅਜੇ ਜਾਂ ਕਹਿ ਦੇਣਗੇ 2 ਘੰਟੇ ਮੇਰੀ ਅੱਖ ਲੱਗ ਗਈ ਸੀ ਮਾੜੀ ਜਿਹੀ। ਬਸ ਫਿਰ ਇਹੀ ਹੈ ਵੀ ਤੁਸੀਂ ਉਹ ਗੋਰਿਆਂ ਦਾ ਆਰਡਰ ਰਿਵਰਸ ਕਰੋ। ਜਿਹੜਾ ਅਨਕੌਨਸ਼ੀਅਸ ਹੈ ਮਾਈਂਡ ਹੈ, ਹਾਂਜੀ। ਉਹ ਅਵੇਅਰ ਹੈ ਪਰ ਆਪਣੇ ਮੂਲ ਵੱਲੋਂ ਅਨਵੇਅਰ ਹੈ। ਜੀ। ਇਹ ਨਹੀਂ ਨੂੰ ਪਤਾ ਵੀ ਮੇਰੇ ਪਿੱਛੇ ਮੇਰਾ ਬਾਪ ਬੈਠਾ, ਪਰ ਉਹ ਖੜਾ ਵੀ ਉਹਦੇ ਪਿੱਛੇ ਹੈ। ਜਿਵੇਂ ਅਮਲੀ ਦੇ ਮੋਢਿਆਂ ਤੇ ਬੱਚਾ ਬੈਠਾ ਹੋਵੇ, ਉਹਨੂੰ ਪਤਾ ਹੀ ਨਹੀਂ ਲੱਗਦਾ। ਉਹ ਕਹਿੰਦਾ ਬੱਚਾ ਗੁੰਮ ਗਿਆ, ਉਹ ਕਹਿੰਦਾ ਮੋਢਿਆਂ ਤੇ ਬੈਠਾ, ਕਹਿੰਦਾ ਅੱਛਾ ਮੈਂ ਦੇਖਿਆ ਹੀ ਨਹੀਂ। ਜੀ। ਆਹੀ ਕੰਮ ਹੈ ਸਾਡਾ। ਅਸੀਂ ਅਮਲ ਚੜਿਆ ਹੋਇਆ ਸਾਨੂੰ ਮਾਇਆ ਦਾ, ਨਾਲ ਬੈਠਾ ਧਨ ਪਿਰਕਾ ਇੱਕ ਸੰਗ ਹੀ ਵਾਸਾ ਵਿੱਚ ਹੁਣ ਮੈਂ ਭੀਤ ਕਰਾਰੀ। ਭੀਤ ਤੋੜ ਦੋ ਪਹਿਲਾਂ ਤਾਂ, ਭੀਤ ਤੋੜਨ ਤੋਂ ਪਹਿਲਾਂ ਤਾਂ ਮੋਰੀਆਂ ਕਰਨੀਆਂ ਪੈਂਦੀਆਂ। ਮੋਰੀਆਂ 'ਚ ਦਿਖ ਰਿਹਾ ਚਾਨਣਾ ਥੋੜ੍ਹਾ ਥੋੜ੍ਹਾ। ਜੀ। ਅੱਛਾ ਜਿਹਨੂੰ ਮੋਰੀ 'ਚ ਚਾਨਣਾ ਦੇਖ ਗਿਆ, ਕੋਇਲ ਤੁਹਾਨੂੰ ਪਤਾ ਅੰਬ ਪੱਕਣ ਤੋਂ ਪਹਿਲਾਂ ਰੌਲਾ ਪਾ ਦਿੰਦੀ ਹੈ। ਹਾਂਜੀ। ਭੰਵਰਾ ਫੂਲ ਖਿੜਨ ਤੋਂ ਪਹਿਲਾਂ ਨਹੀਂ ਆਉਂਦਾ ਉੱਥੇ। ਹਾਂਜੀ। ਇਹ ਕਨਸੈਪਟ ਹੈ। ਕੋਇਲ ਹੀ ਕਿਹੋ ਜਿਹਾ ਜਾਨਵਰ ਹੈ, ਉਹ ਪਹਿਲਾਂ ਹੀ ਰੌਲਾ ਪਾ ਦਿੰਦੀ ਹੈ। ਜੀ। ਕੁਦਰਤ ਹੈ, ਕੁਦਰਤ ਕੁਦਰਤ 'ਚੋਂ ਹੀ ਹੈ। ਵਿੱਚ ਕੁਦਰਤ ਹਰ ਪ੍ਰਭ, ਐਂ ਰੱਬ ਨੂੰ ਲੱਭਣਾ ਕੁਦਰਤ 'ਚੋਂ ਵੀ ਮੈਂ ਕੋਇਲ ਬਣਨਾ। ਮੈਂ ਅੰਬ ਦੇ ਮੈਂ ਫਲ ਸੀਜ਼ਨ ਤੋਂ ਪਹਿਲਾਂ ਹੀ ਰੌਲਾ ਪਾਉਣਾ ਵੀ ਦੇ ਹੁਣ ਜੀ, ਤਾਂ ਹੀ ਦਊ। ਬਿਲਕੁਲ ਹੈ ਨਾ। ਫਿਰ ਆਪਾਂ ਕੀ ਕਹਿੰਦੇ ਹਾਂ, 9 ਦੇ ਅਰਥ ਇੱਕ ਹੈਗੇ ਕਿ 9 ਦੁਬਾਰੇ ਹੋ ਗਏ। ਦੂਸਰਾ 9 ਦਾ ਅਰਥ ਹੁੰਦਾ ਨਵਾਂ। 9 ਨਿਧੀ ਆਪਾਂ ਕਹਿੰਦੇ 9 ਦੀ 9 ਦੀ ਸੈਂਸ ਹੁੰਦਾ। ਅੱਛਾ ਉਹ ਨਾਮ ਦੀ ਆਉਂਦਾ। ਠੀਕ ਹੈ। ਤੇ ਨਵਨਿਧ, ਨਵਨਿਧ ਵੀ ਉਹੀ 9 ਦੀ ਸੈਂਸ ਆਉਂਦਾ। ਅੱਛਾ ਜੀ। ਨਵ 9 ਨਿਊ ਦੀ ਸੈਂਸ ਵੀ ਆ ਜਾਂਦਾ। ਅੱਛਾ ਜੀ। ਇਹ ਦੋਹਾਂ ਸੈਂਸਾਂ 'ਚ ਆਉਂਦਾ। ਇਹ ਦੇਖੋ 9 ਨੰਬਰ ਬੜਾ ਚੱਲਦਾ ਦੁਨੀਆ 'ਚ। 9 ਨੰਬਰ 'ਚ ਬੜੀ ਕਰਾਮਾਤ ਹੈ। ਅੱਛਾ ਜੀ। ਹਾਂ ਲਓ 9 ਨੰਬਰ ਪਹਿਲਾਂ ਤਾਂ ਦੇਖੋ 9 ਦੁਆਰੇ ਆ। ਹਾਂਜੀ। 18 ਪੁਰਾਣ ਹੈ। 9 ਦੇ ਪਲਟੇ 9 ਦੂਣੀ 27 ਸਿਮਰਤੀਆਂ। 9 ਤੀ 27। ਫਿਰ ਇਹ ਤਾਂ 9 ਹੀ ਚੱਲੀ ਜਾਂਦਾ ਦੁਨੀਆ 'ਚ। ਠੀਕ ਆ। 9ਵੀਂ ਨੂੰ ਰਾਮ ਨੌਮੀ ਨੂੰ ਰਾਮ ਦਾ ਜਨਮ ਹੈ। ਹਾਂਜੀ।
ਤੇ 9ਵੇਂ ਮਹੀਨੇ 'ਚ ਰੋਜ਼ੇ ਰੱਖੇ ਜਾਂਦੇ, 10ਵੇਂ ਦੇ ਪਹਿਲੇ ਦਿਨ ਈਦ ਹੁੰਦੀ ਹੈ। ਮੈਂ ਪੁੱਛਿਆ ਬਹੁਤ ਵਾਰ ਇਸਲਾਮ ਵਾਲਿਆਂ ਨੂੰ ਜਾ ਕੇ, ਮੈਂ ਕਿਹਾ ਭਾਈ ਦੱਸੋ ਹਾਂਜੀ ਵੀ 9ਵੇਂ 'ਤੇ ਕਿਉਂ ਰੱਖਦੇ ਹੋ? ਹਾਂਜੀ ਕਹਿੰਦੇ ਇੰਨਾ ਤਾਂ ਨਹੀਂ ਪਤਾ। ਮੈਂ ਕਿਹਾ ਸਾਨੂੰ ਪੁੱਛ ਲਓ। ਕਿਉਂਕਿ 9ਵੀਂ ਨਵੇਂ ਦੁਆਰ ਕੋ ਸਾਧ, 9ਵੀਂ ਵਾਲੇ ਦਿਨ ਨਵਾਂ ਦੁਆਰ ਹੈ ਤੇਰਾ, ਉੱਥੇ ਨਵਾਂ 10ਵਾਂ ਬਣ ਜਾਂਦਾ ਵੀ 9 ਨੂੰ ਬੰਦ ਕਰ ਲਾ, ਜਦ ਤਾਈਂ 9 ਬੰਦ ਨਹੀਂ ਹੁੰਦੇ 10ਵਾਂ ਨਹੀਂ ਖੁੱਲ੍ਹਦਾ। ਇਹ ਬੜੀ ਪ੍ਰੋਬਲਮ ਹੈ, ਕਿਉਂਕਿ ਸੁਰਤ ਤੁਹਾਡੀ 9 'ਚ ਵੇਸਟ ਹੋ ਰਹੀ ਹੈ ਜੀ। ਕੌਨਸਨਟਰੇਟ ਕਰੋ ਨਾ ਉਹਨੂੰ। ਜਿਹੜਿਆਂ ਨੇ ਮਾਈਂਡ ਕੌਨਸਨਟਰੇਟ ਕੀਤਾ, ਇੱਕ ਮਾਰ ਕੇ ਆਹ ਕਰਾਟਾ 3 ਇੱਟਾਂ ਤੋੜ ਦਿੰਦੇ। ਹਾਂਜੀ ਤੁਸੀਂ ਥੋੜੇ ਨਾਲ ਤੋੜ ਕੇ ਦਿਖਾ ਦਿਓ ਤੇ। ਹਾਂ ਕੌਨਸਨਟ੍ਰੇਸ਼ਨ ਆਫ ਮਾਈਂਡ ਹੈ। ਬਿਲਕੁਲ। ਦੇਖੋ ਨਾ, ਉਹ ਐਡਾ ਬੜਾ ਬੈਲੈਂਸ ਲੈ ਕੇ ਘੱਟੋ ਘੱਟ 100 ਮੀਟਰ ਐਡੇ ਬੜੇ ਉੱਚੇ ਸਮੁੰਦਰ ਤੇ ਮੈਨੂੰ ਤਾਂ 1 ਫੁੱਟ ਦਾ ਪਾਸ ਦੇ ਦਿਓ ਤਾਂ ਤੁਰ ਹੋਣਾ। ਥੱਲੇ ਨੂੰ ਦੇਖ ਕੇ ਇੰਨਾ ਡਰ ਲੱਗਣਾ ਵੀ ਗਏ। ਔਕਲੈਂਡ ਟਾਵਰ ਦੇ ਤੁਸੀਂ ਗਏ, ਹੁਣ ਉੱਪਰ ਜਾਓ, ਹਾਂਜੀ ਉੱਥੇ ਇੱਕ ਸ਼ੀਸ਼ੇ ਦਾ ਇੰਨਾ ਕੁ ਟੁਕੜਾ, ਥੱਲੇ ਦੇਖ ਨਹੀਂ ਹੁੰਦਾ। 350 ਮੀਟਰ ਉੱਚੀ ਹੈ। ਐਂ ਲੱਗਦਾ ਵੀ ਇੱਥੇ ਦੇਖ ਕੇ ਜੇ ਟੁੱਟ ਗਿਆ ਹੈ ਕਿਆ ਹੋ, ਮੰਨਦਾ ਪਿਆ ਮੰਨਦਾ ਪਿਆ ਬਿਲਕੁਲ। ਟੁੱਟਿਆ ਰਾਜਸਥਾਨ ਨਹੀਂ ਹੋਣਾ। ਉਹ ਇੰਨੇ ਤਾਕਤਵੰਦ ਹੈ ਹਾਂਜੀ ਵੀ ਟੁੱਟਣ ਵਾਲਾ ਸ਼ੀਸ਼ਾ ਥੋੜਾ ਲਾਉਣਗੇ, ਪਰ ਮਨ ਨੂੰ ਪੈ ਮਨ ਨੂੰ ਪਿਆ। ਅੱਧੇ ਬੰਦੇ ਖੜ ਨਹੀਂ ਸਕਦੇ ਉਹਦੇ ਉੱਤੇ। ਹਾਂ ਇਹ ਤਾਂ ਮਨ ਦੀਆਂ ਗੱਲਾਂ ਜੀ। 10ਵੇਂ ਦਸਵੇਂ ਦੁਆਰ ਬਸ ਕੀਨੇ, ਜੇ ਭਾਈ ਆਪਣੇ ਵਿਕਾਰ ਰੋਕਣੇ ਹੈ, ਸੁਰਤ ਨੂੰ 10ਵੇਂ ਦੁਆਰ 'ਚ ਬਾੜੋ। ਜਿਵੇਂ ਤੋਤਾ ਕਿੱਥੇ ਸੇਫ ਹੈ, ਬੱਜੀ ਕਿੱਥੇ ਸੇਫ ਮੰਨਦਾ, ਪਿੰਜਰੇ ਸੇਫ ਮੰਨਦਾ। 10ਵੇਂ ਦੁਆਰ ਉਹ ਪਿੰਜਰਾ ਜਿੱਥੇ ਜਾਏਗਾ ਫਿਰ ਬਿੱਲਾ ਨਹੀਂ ਖਾਓ। ਵਿਕਾਰ ਹੈ ਬਿੱਲਾ, ਯਾਨੀ ਉਹਦੇ ਲਈ ਉਹਨੇ ਆਪਣੀ ਆਜ਼ਾਦੀ ਸੈਕਰੀਫਾਈਸ ਕਰਤੀ। ਮਤਲਬ ਆਜ਼ਾਦੀ ਤਾਂ ਉਸੇ ਕੋਲ ਹੈ ਨਾ। ਅਸਲ 'ਚ ਆਜ਼ਾਦ ਕੌਣ ਹੈ? ਜਿਹਨੂੰ ਰੂਲ ਪਤਾ ਉਹ ਆਜ਼ਾਦ ਹੈ। ਉਹ ਇੱਕ ਸ਼ੇਰ ਹੈ, ਮੈਨੂੰ ਤਾਂ ਯਾਦ ਨਹੀਂ ਹੋ, ਸ਼ਾਇਦ ਤੁਹਾਨੂੰ ਹੋਵੇ, ਵੀ ਜਿਹਨੇ ਆਪਣੇ ਜਿਹੜਾ ਉਹ ਬੰਦਿਸ਼ 'ਚ ਰਹਿੰਦਾ, ਅਸਲ 'ਚ ਆਜ਼ਾਦ ਉਹੀ ਹੈ ਜੀ। ਦੇਖੋ ਨਾ, ਤੁਹਾਨੂੰ ਸ਼ੂਗਰ ਹੈ, ਹੁਣ ਸਾਹਮਣੇ ਅਗਲਾ ਕਹਿੰਦਾ ਵੀ ਲਾਵੇ ਰਸਗੁੱਲਾ, ਹਾਂ ਉਹ ਬੰਦਿਸ਼ ਜਾਂ ਉਹ ਆਜ਼ਾਦ ਤਾਂ ਹੀ ਰਸਗੁੱਲਾ ਨਹੀਂ ਖਾਂਦਾ। ਸਹੀ ਹੈ। ਰਸਗੁੱਲਾ ਖਾ ਲੈ ਤਾਂ ਗੁਲਾਮ ਹੈ। ਪਰਹੇਜ਼ ਜਿਹੜਾ ਆ, ਹਾਂਜੀ ਪਰਹੇਜ਼ ਜਿਹੜਾ ਹੈ ਚੰਗਾ ਹੈ ਇਲਾਜ ਦੇ ਨਾਲੋਂ। ਬਸ ਇਹੀ ਸਿਸਟਮ ਹੈ। ਜੀ। ਮਨ ਨੂੰ ਆਦਤ ਪਈ ਹੋਈ ਹੈ, ਲੀਹ ਤੇ ਤੁਰਿਆ ਹੋਇਆ, ਹੌਲੀ ਹੌਲੀ ਰੋਕਣਾ ਪੈਂਦਾ। ਜੀ। ਇੱਕ ਦਿਨ 'ਚ ਕਿਸੇ ਦਾ ਇਲਾਜ ਨਹੀਂ ਹੋਇਆ, ਕੋਈ ਸੰਤ ਨਹੀਂ ਸਿਰ ਪਰ ਹੱਥ ਰੱਖ ਕੇ ਮੁਕਤ ਕਰ ਸਕਦਾ, ਉਹ ਆਪ ਹੀ ਹੋ ਜਾਵੇ। ਜੀ ਬਿਲਕੁਲ ਠੀਕ ਹੈ ਨਾ ਜੀ। ਸੋ ਆਪਾਂ ਅੱਗੇ ਜਦੋਂ ਸ਼ੁਰੂ ਕਰਾਂਗੇ ਫਿਰ 10ਵੇਂ ਦੁਆਰ ਦੀ ਗੱਲ ਕਰਾਂਗੇ। ਇੱਥੇ ਆਪਾਂ ਇੰਨਾ ਕਹਿ ਕੇ ਹੀ ਸਮਾਪਤੀ ਕਰਾਂਗੇ ਵੀ 10ਵੇਂ ਦੁਆਰ ਬਸ ਕੀਨੇ, ਜਿਨ੍ਹਾਂ ਨੇ ਮਨ ਨਹੀਂ ਖੋਜੇ। ਆਪਾਂ ਸ਼ਬਦ ਪੜ੍ਹਿਆ ਸੀ ਨਾ, ਜਿਹੜਾ ਹੁਣ ਪੜ੍ਹਿਆ ਸੀ ਜੀ, ਵੀ ਤਿੰਨ ਵੀ ਤਨ ਮੇਂ ਮਨ ਨਹੀਂ ਪੇਖਾ। ਠੀਕ ਹੈ ਨਾ ਜੀ। ਤੇ ਉਹ ਜਿਹੜੇ ਜਾਂ ਉਹ ਕਹਿੰਦੇ ਆ ਸਨਕ ਸਨੰਦ, ਇਹ ਚੇਲੇ ਬ੍ਰਹਮਾ ਦੇ। ਜੇ ਆਪਾਂ ਕਹਿੰਦੇ ਵੀ ਬ੍ਰਹਮਾ ਇੱਕ ਉਹ ਸੀਗਾ, ਕਬੀਰ ਜੀ ਨੇ ਨਾਨਕ ਜੀ ਤੋਂ ਪਹਿਲਾਂ ਲਿਖਤਾ। ਸਾਡੀ ਸਮੱਸਿਆ ਅਸੀਂ ਭਗਤ ਬਾਣੀ ਨਹੀਂ ਪੜ੍ਹਦੇ। ਇਹ ਵੀ ਇੱਕ ਹੈ, ਜਾਂ ਇਹਦੇ ਉੱਤੇ ਇੰਨਾ ਆਪਾਂ ਰਿਸਰਚ ਕਰ ਨਹੀਂ ਪਾਏ। ਗੱਲ ਇਹ ਹੈ ਵੀ ਜੇ ਭਗਤ ਬਾਣੀ ਪੜ੍ਹੀ ਹੁੰਦੀ, ਤੁਹਾਡੇ 3 ਚੇਲੇ ਦੇ ਅਰਥ ਹੋ ਹੀ ਨਹੀਂ ਸਕਦੇ ਬ੍ਰਹਮਾ ਵਾਲੇ। ਉਹ ਤਾਂ ਬ੍ਰਹਮਾ ਜੀ ਨੂੰ ਕਹਿੰਦਾ ਵੀ ਕਬੀਰ ਜੀ ਨੇ ਇਹ ਕਿਹਾ ਵੀ ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ। ਤੁਸੀਂ ਕਹਿੰਦੇ ਉੱਤਮ ਹਸਤੀ, ਉੱਤਮ ਹਸਤੀ ਆ। ਭਗਤ ਬਾਣੀ ਨਹੀਂ ਪੜ੍ਹੀ ਅਸੀਂ। ਜਿਨ੍ਹਾਂ ਨੇ ਭਗਤ ਬਾਣੀ ਪੜ੍ਹੀ ਆ ਉਹ ਜਪਜੀ ਦੇ ਅਰਥ ਕਦੇ ਵੀ 3 ਚੇਲੇ ਪ੍ਰਮਾਣ ਥਰੀ ਨਹੀਂ ਕਰਨਗੇ। ਜਿਨ੍ਹਾਂ ਨੇ ਭਗਤ ਬਾਣੀ ਸਭ ਤੋਂ ਅਖੀਰ 'ਚ ਕੀਤੀ ਸਾਹਿਬ ਸਿੰਘ ਜੀ ਨੇ, ਜਿਹੜੀ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਸੀ। ਮੇਰਾ ਵੀ ਕੀ ਜਿਹਨਾਂ ਤੋਂ ਮੈਂ ਵੀ ਸਿੱਖਿਆ, ਉਹਨਾਂ ਨੇ ਭਗਤ ਬਾਣੀ ਪਹਿਲਾਂ ਪੜ੍ਹ ਲਈ, ਤਾਂ ਹੀ ਸਾਡੇ ਅਰਥ ਲੋਕਾਂ ਨਾਲੋਂ ਡਿਫਰੈਂਟ। ਹੋਣਾ ਵੀ ਇੱਦਾਂ ਚਾਹੀਦਾ ਕਿਉਂਕਿ ਭਗਤ ਪਹਿਲਾਂ ਹੋਇਆ। ਹਾਂ, ਉਹ ਅਸੀਂ ਸੋਚਦੇ ਨਾਨਕ ਸਿੰਘ ਦਾ ਨਾਵਲ ਹੈ ਇਹ, ਵੀ ਪਹਿਲਾ ਚੈਪਟਰ ਪਹਿਲਾਂ ਪੜ੍ਹੀਦਾ। ਇਹ ਤਾਂ ਨਾਨਕ ਜੀ ਦੀ ਬਾਣੀ ਤਾਂ ਹੈ ਹੀ ਨਹੀਂ, ਬਾਣੀ ਤਾਂ ਪਰਮੇਸ਼ਰ ਦੀ ਹੈ। ਨਾਨਕ ਜੀ ਨੂੰ ਤਾਂ ਵਰਤਿਆ ਸੋਰਸ। ਉਹ ਤਾਂ ਕਹਿੰਦੇ ਵੀ ਮੇਰਾ ਤਾਂ ਕੋਈ ਦੋਸ਼ ਹੀ ਨਹੀਂ ਹੈ, ਜੇ ਤੁਸੀਂ ਮੁਕਤ ਨਹੀਂ ਹੁੰਦੇ ਸਮੱਸਿਆ ਤੁਹਾਡੀ ਹੈ। ਜਿਹਨੇ ਲਿਖੇ ਤਿਸਰ ਨਾਹੀ, ਮੇਰੇ ਪਰ ਦੋਸ਼ ਨਹੀਂ ਹੈ। ਜੇ ਫਰਮਾਏ ਤਿਵ ਤਿਵ ਪਾਏ। ਹੁਣ ਏਕਾ ਮਾਈ ਫਰਮਾ ਰਹੀ ਹੈ, ਭੰਡਾਰੀ ਨੂੰ ਦੇ ਰਹੀ ਹੈ, ਉਹ ਅਰਥ ਕਿਉਂ ਨਹੀਂ ਹੋ ਰਹੇ ਸਤ? ਬਿਲਕੁਲ। ਜੇ ਫਰਮਾਏ ਤਿਵ ਤੇ ਮੈਂ ਤਾਂ ਗੁਲਾਮ ਹੈ। ਨਾਨਕਾ ਪਾਤਸ਼ਾਹ ਦਿਸੇ ਜਾਹਰਾ, ਜਿਹਨੇ ਨਾਨਕ ਜੀ ਨੇ ਪਾਤਸ਼ਾਹ ਕਿਹਾ ਉਹ ਤਾਂ ਦੁਨੀਆ ਸਾਰੇ ਦੇਖ ਲਓ, ਚੰਦ ਸੂਰਜ ਉਹਦੇ ਬਣਾਏ ਹੋਏ ਆ। ਇੰਨੇ ਅੰਨੇ ਹੋ
ਇੰਨਾ ਵੀ ਨਹੀਂ ਪਤਾ ਲੱਗਦਾ। ਜੀ ਨਾਨਕ ਜੀ ਨੂੰ ਤਾਂ ਹੀ ਅਸੀਂ ਗੁਰੂ ਨਹੀਂ ਕਹਿੰਦੇ, ਕਿਉਂਕਿ ਗੁਰੂ ਹੈਗਾ ਅਜੂਨੀ। ਕਬੀਰ ਜੀ ਦਾ ਸ਼ਬਦ ਹੈ ਇਸ ਪ੍ਰਤੀ, ਕਹਿੰਦੇ ਸਗਲ ਅਪਰਾਧ ਦੇ ਲਾ ਰੂਨੀ। ਦੇਖੀ ਕਦੇ ਕ੍ਰਿਸ਼ਨ ਜਨਮ ਅਸ਼ਟਮੀ, ਕ੍ਰਿਸ਼ਨ ਜੀ ਨੂੰ ਝੂਲੇ 'ਚ ਬਿਠਾ ਲੈਂਦੇ ਆ। ਹਾਂਜੀ ਮੈਂ ਤਾਂ ਛੋਟਾ ਸੀ, ਰੌਲਾ ਪਾਉਣਾ ਵੀ ਜਾਣਾ ਜਨਮ ਅਸ਼ਟਮੀ ਨੂੰ ਬਾਹਰ, ਅੱਛਾ ਜੀ ਕਿਉਂਕਿ ਉਹ 'ਚ ਲੱਗੀਆਂ ਹੁੰਦੀਆਂ ਸੀ ਘਰੇ ਘਰੇ ਨਾ, ਅੱਛਾ ਜੀ ਹਰੇਕ ਝੂਲਾ ਬਣਾ ਕੇ ਤੇ ਉਹਨੂੰ ਉਹਨੂੰ ਹਾਂਜੀ ਝੂਲਾ ਦੋ, ਹਾਂਜੀ ਨਿਆਣੇ ਨੂੰ ਤਾਂ ਇਹੀ ਚਾਹੁੰਦੇ। ਨਿਆਵੇਂ ਹਾਂਜੀ ਉਹ ਕਬੀਰ ਜੀ ਕਹਿੰਦੇ ਸਗਲ ਅਪਰਾਧ ਦੇ ਲਾ ਰੂਨੀ। ਸਭ ਤੋਂ ਬੜਾ ਅਪਰਾਧ ਹੈ ਤੂੰ ਕ੍ਰਿਸ਼ਨ ਜੀ ਨੂੰ ਲੋਰੀਆਂ ਸੁਣਾਉਂਦਾ। ਹੂੰ ਸੋ ਮੁਖ ਜਲੋ ਜੋ ਕਹੋ ਠਾਕਰ ਜੋਨੀ। ਨਾਲੇ ਉਹਨੂੰ ਠਾਕਰ ਕਹੀ ਜਾਂਦਾ, ਨਾਲੇ ਉਹਨੂੰ ਜੋਨੀ ਚ ਪਾਇਆ ਹੋਇਆ। ਹੂੰ ਜਿਹੜਾ ਜੋਨੀ ਆ ਉਹ ਤਾਂ ਆਪ ਮੁਕਤੀ ਭਾਲਦਾ। ਹਾਂਜੀ ਤੈਨੂੰ ਕੀ ਪਤਾ ਸੰਸਾਰੀ ਹੈ, ਭੰਡਾਰੀ ਹੈ, ਕੋ ਲਾਏ ਦੀ ਬਾਣ ਹੈ। ਭੰਡਾਰੀ ਨੂੰ ਪੁੱਛ, ਭੰਡਾਰਾ ਕਿੱਥੋਂ ਲਿਆਊਗਾ? ਭੰਡਾਰੀ ਕੋ ਭੰਡਾਰਾ ਕਿੱਥੋਂ ਆਉਣਾ? ਸਾਰਾ ਪਾਣੀ ਦੁਨੀਆ ਦਾ ਆਪਾਂ ਪੀ ਰਹੇ, ਕਿੱਥੋਂ ਆਉਂਦਾ? ਸਮੁੰਦਰ ਤੋਂ ਆ ਰਿਹਾ। ਪਰਮੇਸ਼ਰ ਨੂੰ ਸੁਖ ਸਾਗਰ ਕਹਿੰਦੇ, ਤੂੰ ਸਿੱਧਾ ਸੁਖ ਸਾਗਰ ਨਾਲ ਨਹੀਂ ਜੁੜਦਾ। ਹਾਂ ਕਬੀਰ ਜੀ ਵੀ ਕਹਿੰਦੇ ਆ, ਕਬੀਰ ਸਮੁੰਦਰ ਨਾ ਛੋੜੀਏ ਜੇ ਅਤ ਖਾਰਾ ਹੋਏ। ਹਾਂਜੀ ਹੂੰ ਪੋਖਰ ਢੂੰਡਤੇ ਭਲੋ ਨਾ ਕਹੀਏ ਕੋਈ। ਆ ਜਿਹੜਾ ਸੰਸਾਰੀ ਹੈ ਇਹਦਾ ਚਿੱਕੜ ਹੈ, ਉਹਦਾ ਪਾਣੀ ਹੈ, ਕੀ ਕਹਿੰਦੇ ਆ ਇਹਦਾ ਜਿਹੜਾ ਹੁੰਦਾ ਨਹੀਂ ਪਿੰਡ 'ਚ ਛੱਪੜ, ਹਾਂਜੀ ਗੰਦਾ ਪਾਣੀ ਆ। ਛੱਪੜਾਂ ਤੋਂ ਤੂੰ ਲੱਭਦਾ ਫਿਰਨਾ, ਸਿੱਪੀਆਂ ਹੂੰ ਮਿਲ ਗਈਆਂ, ਮੋਤੀ ਛੱਪੜ ਤੋਂ ਮਿਲੇ ਕਿਸੇ ਨੂੰ? ਸਮੁੰਦਰ ਜਾਣਾ ਪੈਂਦਾ। ਬਿਲਕੁਲ ਸੋ ਇਹ ਆਪਾਂ ਜਿੰਨਾ ਕੁ ਆਪਾਂ ਨੂੰ ਪਤਾ ਸੀ, ਅੱਖਰਾਂ ਨਾਲ ਆਪਾਂ ਕੋਸ਼ਿਸ਼ ਕੀਤੀ ਹੈ ਵੀ ਭਾਈ ਜਦੋਂ ਆਪਾਂ ਪੜ੍ਹਦੇ ਹਾਂ ਇੱਕ ਸਿਆਰੀ ਵਾਲੇ ਨਾਲ ਧਿਆਨ ਰੱਖੋ, ਔਂਕੜ ਵੱਲ ਦਾ ਧਿਆਨ ਰੱਖੋ। ਜੀ ਕਿਤੇ ਗਲਤੀਆਂ ਵੀ ਹੋਈਆਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਜੀ ਇੱਥੇ ਫਿਰ ਆਪਾਂ ਸਾਰੇ ਦਰਸ਼ਕਾਂ ਬਿਲਕੁਲ। ਤੇ ਦੋਸਤੋ ਕਾਫੀ ਇੰਟਰਸਟਿੰਗ ਵੀ ਸੀ ਤੇ ਇਨਫੋਰਮੇਸ਼ਨ ਵਾਲਾ ਵੀ ਅੱਜ ਦਾ ਰਿਹਾ ਸੀ, ਜਿੱਦਾਂ ਕਿ ਹਮੇਸ਼ਾ ਹੁੰਦਾ ਹੀ ਆ। ਤੇ ਸਰਦਾਰ ਗੁਰਜੀਤ ਸਿੰਘ ਬੈਂਸ ਹੋਣਾ ਨੇ ਬੜੇ ਵਿਸਤਾਰ ਦੇ ਨਾਲ ਨੰਬਰਾਂ ਦੇ ਬਾਰੇ ਜਾਣਕਾਰੀ ਦਿੱਤੀ ਆ ਕਿ ਕਿਸ ਤਰੀਕੇ ਦੇ ਨਾਲ ਹਿੰਸੇ ਜਿਹੜੇ ਆ ਉਹਨਾਂ ਦੇ ਅਰਥ ਅਸੀਂ ਸਹੀ ਲਈਏ। ਅਰਥ ਸਹੀ ਲਵਾਂਗੇ ਤੇ ਅਸੀਂ ਉਹਦਾ ਸਹੀ ਜਿਹੜਾ ਸਰਲ ਅਰਥ ਹੈ ਉਹ ਕਰ ਪਾਵਾਂਗੇ ਤੇ ਉਹ ਆਪਣੇ ਜੀਵਨ ਦੇ ਵਿੱਚ ਕਾਫੀ ਸਹਾਈ ਹੋਵੇਗਾ। ਪਰ ਜਿਹੜੀ ਸਾਡੀ ਐਕਸਪਲੇਨੇਸ਼ਨ ਆ ਇਹ ਲਾਸਟ ਨਹੀਂ ਹੈਗੀ, ਇਹ ਇੱਕ ਸੰਵਾਦ ਆ। ਇਹ ਸੰਵਾਦ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਵੀ ਇਹਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਤੁਹਾਨੂੰ ਲੱਗਦਾ ਵੀ ਨਹੀਂ ਇਹਨੂੰ ਆਪਾਂ ਹੋਰ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ, ਜਾਂ ਕਿਸੇ ਚੀਜ਼ ਦੇ ਨਾਲ ਸਹਿਮਤ ਨਹੀਂ, ਉਹਨੂੰ ਉਹਦੇ ਕਾਰਨ ਆਪਾਂ ਦੇ ਕੇ ਉਹਦੇ ਉੱਤੇ ਵੀ ਆਪਾਂ ਵਿਸਤਾਰਤ ਜਿਹੜਾ ਗੱਲਬਾਤ ਕਰ ਸਕਦੇ ਹਾਂ। ਇਹ ਇੱਕ ਸੰਵਾਦ ਜਿਹੜਾ ਆ ਇਹ ਚੱਲਦੇ ਰਹਿਣਾ ਚਾਹੀਦਾ। ਤੇ ਅਗਲੇ ਕੜੀ ਦੇ ਵਿੱਚ ਹੋਰ ਵੀ ਗੱਲਾਂ ਆਪਾਂ ਕਰਾਂਗੇ ਤੇ ਉਦੋਂ ਤੱਕ ਆਪਣਾ ਖਿਆਲ ਰੱਖਿਓ। ਮਿਲਾਂਗੇ ਅਗਲੀ ਕਿਸ਼ਤ ਦੇ ਵਿੱਚ ਗਿਆਨ ਸਾਗਰ ਜਿਹੜਾ ਗੰਗਾ ਉਹਦੇ ਵਿੱਚ ਚੁੱਭੀ ਮਾਰਨ ਦੇ ਲਈ। ਮਿਲਾਂਗੇ ਅਗਲੇ ਹਫ਼ਤੇ। ਤਦ ਤੱਕ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।